ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦੇ ਨਾਲ ਜੁੜਦੇ ਹਾਂ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਵੱਧਦੇ ਹਾਂ ਖਬਰਾਂ ਦੇ ਵੱਲ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤੇ ਇਹਨਾਂ ਦੇ ਨਾਲ 559-905-2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਕਮੇਟੀਆਂ ਤੋਂ। ਦੋ ਕਮੇਟੀਆਂ ਤੋਂ ਕਹਿੰਦੇ ਹਰਿਆਣਾ ਕਮੇਟੀ ਖੱਟਰ ਦੀ ਝੋਲੀ ਜਾ ਪਈ ਤੇ ਸ਼੍ਰੋਮਣੀ ਕਮੇਟੀ ਜਾਵੜੀ ਅਮਿਤ ਸ਼ਾਹ ਦੇ ਬੂਹੇ ਤੇ। ਮਾਜਰਾ ਕੀ ਹੈ ਜੀ? ਬਿਲਕੁਲ ਪ੍ਰਵੀਨ ਜੀ, ਹਰਿਆਣਾ ਕਮੇਟੀ ਨੂੰ ਮਾਨਤਾ ਵੱਖਰੀ ਮਿਲ ਗਈ ਆ। ਉਸਨੇ ਉਹ ਕਹਿ ਲਓ ਕਿ ਆਪਣੀ ਕਾਨੂੰਨੀ ਲੜਾਈ ਜਿੱਤੀ, ਚਾਹੇ ਉਹ ਸਰਕਾਰਾਂ ਦੇ ਮਤਲਬ ਕਿ ਰਸੂਖ ਨਾਲ ਉਹਨੇ ਆਪਣਾ ਧਰ ਕਾਇਮ ਕੀਤੀ, ਤੇ ਅੱਜ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਬਣ ਗਈ ਆ ਜੀ। ਇੱਕ ਪਾਸੇ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਘਰਾਂ ਦੀ ਸੇਵਾ ਸੰਭਾਲ, ਗੋਲਕਾਂ, ਉਹ ਸਾਰਾ ਕੁਝ ਆਪਣੇ ਕਬਜ਼ੇ 'ਚ ਲੈਣਾ ਚਾਹੁੰਦੀ ਆ। ਦੂਸਰੇ ਪਾਸੇ ਪ੍ਰਧਾਨਗੀ ਨੂੰ ਲੈ ਕੇ ਅਜੇ ਵੀ ਖਿੱਚੋਤਾਣ। ਝਿੰਡਾ ਕਹਿੰਦੇ ਮੈਂ ਪ੍ਰਧਾਨ ਆ, 41-42 ਚੋਂ 30-31 ਮੈਂਬਰ ਮੇਰੇ ਨਾਲ ਨੇ। ਉਧਰ ਦਾਦੂਵਾਲ ਕਹਿੰਦੇ ਕਿ ਨਹੀਂ, ਪ੍ਰਧਾਨ ਤਾਂ ਮੈਨੂੰ ਬਣਾਇਆ ਹੋਇਆ, ਦੁਬਾਰਾ ਵੋਟਾਂ ਪਵਾ ਲਓ। ਝਿੰਡਾ ਕਹਿੰਦੇ ਮੈਂ ਬਿਮਾਰ ਸੀ ਤਾਂ ਉਹਨੂੰ ਕਾਰਜਕਾਰੀ ਲਾਇਆ ਸੀ, ਤੇ ਇਸ ਲਈ ਉਹ ਆਪਸ 'ਚ ਖਿੱਚੋਤਾਣ ਅਜੇ ਜਾਰੀ ਆ। ਪਰ ਇਹ ਸਭ ਦੇ ਦਰਮਿਆਨ ਹੀ ਪੂਰੀ ਤਰ੍ਹਾਂ ਨਾਲ ਮਤਲਬ ਕਿ ਹਰਿਆਣੇ ਦੇ ਗੁਰੂ ਘਰਾਂ ਦਾ ਸ਼੍ਰੋਮਣੀ ਕਮੇਟੀ ਜਿਹੜੀ ਪਹਿਲਾਂ ਚਲਾਉਂਦੀ ਸੀ ਜਿਹੜੇ ਅਦਾਰਿਆਂ ਨੂੰ, ਉਹਨਾਂ ਦਾ ਕੰਟਰੋਲ ਹੱਥ 'ਚ ਲੈਣ ਦੇ ਲਈ ਇੱਕ ਮਤਲਬ ਕਿ 9 ਤਰੀਕ ਦੀ ਡੈਡਲਾਈਨ ਮਿੱਥਤੀ ਆ ਹੁਣ, 9 ਅਕਤੂਬਰ। ਉਹਦਾ ਤਰੀਕਾ ਕੀ ਕੱਢਿਆ ਕਿ ਗੁਰਦੁਆਰਾ ਨਾਢਾ ਸਾਹਿਬ ਜਿਹੜਾ ਐਨ ਪੰਚਕੂਲੇ ਦੇ ਨਾਲ ਲੱਗਦਾ, ਉੱਥੇ ਇੱਕ ਅਰਦਾਸ ਸਮਾਗਮ ਰੱਖਿਆ ਗਿਆ, ਧੰਨਵਾਦ ਸ਼ੁਕਰਾਨਾ ਅਰਦਾਸ ਸਮਾਗਮ ਰੱਖਿਆ ਗਿਆ, ਤੇ ਤਾਂ ਕਿ ਹਰਿਆਣਾ ਕਮੇਟੀ ਨਵੀਂ ਜਿਹੜੀ ਬਣੀ ਆ ਉਹ ਆ ਕੇ ਉੱਥੇ ਅਰਦਾਸ ਕਰਾਏਗੀ। 7 ਅਕਤੂਬਰ ਨੂੰ ਅਖੰਡ ਪਾਠ ਸਾਹਿਬ ਦੇ ਪਾਠ ਰੱਖੇ ਜਾਣੇ ਆ ਤੇ 9 ਅਕਤੂਬਰ ਨੂੰ ਭੋਗ ਪੈਣੇ ਆ। ਤੇ ਜਦੋਂ 9 ਅਕਤੂਬਰ ਨੂੰ ਭੋਗ ਪੈਣੇ ਆ, ਅਖੰਡ ਪਾਠ ਸਾਹਿਬ ਦੇ ਭੋਗ ਸਮਾਗਮ ਦੇ ਵਿੱਚ ਕਹਿੰਦੇ ਕਿ ਸਿੱਖ ਜਥੇਬੰਦੀਆਂ ਨੂੰ, ਹਰਿਆਣਾ ਦੇ ਸਿੱਖਾਂ ਨੂੰ, ਨੁਮਾਇੰਦਿਆਂ ਨੂੰ, ਪਰਿਵਾਰਾਂ ਨੂੰ, ਸਰਕਾਰ ਨੂੰ, ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੀ ਕੈਬਨਿਟ ਨੂੰ ਉਚੇਚਾ ਸੱਦਾ ਦਿੱਤਾ ਗਿਆ। ਤੇ ਪਤਾ ਲੱਗ ਰਿਹਾ ਕਿ ਉਹਦੇ ਵਿੱਚ ਬਕਾਇਦਾ ਤੌਰ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਹਨਾਂ ਦਾ ਸਾਰਾ ਮੰਤਰੀ ਮੰਡਲ ਹਾਜ਼ਰ ਹੋਏਗਾ, ਕਿਉਂਕਿ ਉਹਨਾਂ ਦੇ ਧਿਆਨ ਦੇ ਵਿੱਚ 25 ਤੋਂ 30 ਲੱਖ ਸਿੱਖ ਵੋਟ ਵੀ ਹੈ। ਸੋ ਇਸ ਲਈ ਲੀਡਰ ਉੱਥੇ ਜ਼ਰੂਰ ਜਾਂਦੇ ਨੇ ਜਿੱਥੇ ਇਕੱਠ ਹੋਵੇ, ਜਿੱਥੇ ਉਹਨਾਂ ਨੂੰ ਬੰਦੇ ਨਹੀਂ, ਜਿੱਥੇ ਵੋਟਾਂ ਲੱਗਣ। ਸੋ ਇਸ ਲਈ ਉਹਨਾਂ ਦੇ ਲਈ ਇਹ ਧਾਰਮਿਕ ਰਵਾਇਤ ਆ। ਉਹਨਾਂ ਲਈ ਤਾਂ ਸਿਰਫ ਇਹ ਵੋਟ ਬੈਂਕ ਹੈ ਕਿ ਸਿੱਖ ਵੋਟ ਬੈਂਕ ਸਾਡੇ ਨਾਲ ਆ ਜਾਵੇ ਤਾਂ ਕਿ ਅਸੀਂ ਕਹੀਏ ਕਿ ਅਸੀਂ ਹਰਿਆਣੇ ਦੇ ਸਿੱਖਾਂ ਨੂੰ ਇੱਕ ਵੱਖਰਾ ਅਧਿਕਾਰ ਦਵਾਤਾ। ਇਸ ਹਵਾਲੇ ਨਾਲ ਉਹ ਸਮਾਗਮ 'ਚ ਹਾਜ਼ਰ ਹੋਣਗੇ। ਦੂਏ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਹੋਰਾਂ ਨੇ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਆ, ਤੇ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਕਿਹਾ ਕਿ ਜੀ ਇਹ ਧਾਰਾ 1925 ਦਾ ਜਿਹੜੀ 1925 ਵਾਲਾ ਐਕਟ ਆ, ਉਹਦੀ ਉਲੰਘਣਾ ਹੈ ਕਿ ਉਸ ਐਕਟ ਦੇ ਤਹਿਤ ਭਾਰਤ ਸਰਕਾਰ ਨੂੰ ਇਹ ਅਧਿਕਾਰ ਹੈ ਸ਼੍ਰੋਮਣੀ ਕਮੇਟੀ ਦੇ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਫੈਸਲਾ ਲੈਣਾ, ਕੋਈ ਬਦਲਾਅ ਕਰਨਾ, ਤਾਂ ਇਹਨੂੰ ਸਟੇਟ ਨੂੰ ਕਿਸੇ ਨੂੰ ਅਧਿਕਾਰ ਨਹੀਂਗਾ। ਸੋ ਸਟੇਟ ਨੇ ਕਹਿੰਦੇ ਕਿ 1925 ਦੇ ਉਲੰਘਣਾ ਕੀਤੀ ਹੈ, ਤੁਹਾਡੇ ਉੱਪਰ ਦੀ ਮਤਲਬ ਕਿ ਲੱਤ ਘਮਾਈ ਹੈ, ਇਸ ਲਈ ਤੁਸੀਂ ਪਟੀਸ਼ਨ ਪਾਓ, ਤੁਸੀਂ ਸੁਪਰੀਮ ਕੋਰਟ ਤੱਕ ਜਾਓ, ਤੁਸੀਂ ਰਿਵਿਊ ਪਟੀਸ਼ਨ ਭਾਰਤ ਸਰਕਾਰ ਦਾਖਲ ਕਰੇ। ਭਾਰਤ ਸਰਕਾਰ ਦੇ ਹੱਕਾਂ ਤੇ ਵੀ ਡਾਕਾ ਤੇ ਸ਼੍ਰੋਮਣੀ ਕਮੇਟੀ ਦੇ ਹੱਕਾਂ ਤੇ ਵੀ ਡਾਕਾ, ਇਸ ਲਈ ਤੁਸੀਂ ਪਹਿਲ ਕਰੋ। ਇਸ ਲਈ ਉਹ ਉਸ ਦਰ ਤੇ ਗਏ ਨੇ। ਪਰ ਇਹ ਸਾਰੇ ਪਹਿਲੂ ਦੇ ਵਿੱਚ ਇੱਕ ਪਹਿਲੂ ਜਿਹੜਾ ਹੋਰ ਹੈ ਪ੍ਰਵੀਨ ਜੀ, ਉਹ ਇਹ ਆ ਕਿ ਸ਼੍ਰੋਮਣੀ ਕਮੇਟੀ ਦਾ ਇਜਲਾਸ ਹੈ ਸ਼ੁੱਕਰਵਾਰ ਨੂੰ, ਤੇ ਉਹ ਇਜਲਾਸ ਹਗਾਮਾ ਭਰਪੂਰ ਹੋ ਸਕਦਾ ਹੈ। ਕਾਰਨ ਉਹਦਾ ਇਹ ਹੈ ਕਿ ਉਸ ਇਜਲਾਸ ਦੇ ਵਿੱਚ ਇਹੀ ਮੁੱਦਾ ਆਉਣਾ, ਪਰ ਉਸ ਇਜਲਾਸ ਦੇ ਵਿੱਚ ਕੁਝ ਧਿਰਾਂ ਨੇ ਸਵਾਲ ਖੜੇ ਕਰ ਦਿੱਤੇ। ਮੈਂ ਉਹ ਦੇਖ ਰਿਹਾ ਸੀਗਾ, ਗੁਰਪ੍ਰੀਤ ਥੋਰੀ ਨੇ ਜਿਹੜੇ, ਉਹਨਾਂ ਨੇ ਇੱਕ ਬੜੀ ਵੱਡੀ ਮਤਲਬ ਕਿ ਟਿੱਪਣੀ ਕਹਿ ਲਓ ਇਸ ਹਵਾਲੇ ਨਾਲ ਉਹਨਾਂ ਨੇ ਗੱਲ ਸਾਹਮਣੇ ਲਿਆਂਦੀ। ਉਹ ਕਹਿੰਦੇ ਕਿ ਭਾਈ ਮੈਨੂੰ ਇਹ ਤਾਂ ਦੱਸ ਦਿਓ ਕਿ ਤੁਹਾਨੂੰ ਹੁਣ ਮੀਂਹ ਪੈਣ ਤੋਂ ਬਾਅਦ ਛਤਰੀ ਤਾਣਨ ਦੀ ਕੀ ਲੋੜ ਪੈ ਗਈ। ਉਹ ਕਹਿੰਦੇ ਜਦੋਂ ਸਾਰਾ ਮੀਂਹ ਵਰ ਲਿਆ
ਫਿਰ ਤੁਸੀਂ ਹੁਣ ਛਤਰੀ ਤਾਣ ਰਹੇ ਹੋ। ਉਹ ਕਹਿੰਦੇ ਕਿ ਅੰਤਰਿਮ ਕਮੇਟੀ ਦੇ ਮੈਂਬਰ ਨੇ ਉਹ, ਤੇ ਉਹਨਾਂ ਨੇ ਹਵਾਲਾ ਹੀ ਦਿੱਤਾ, ਕਹਿੰਦੇ ਕਿ 2014 ਦੇ ਵਿੱਚ ਇਹ ਕਮੇਟੀ ਹੋਂਦ ਚ ਆਈ ਸੀ ਜੀ। ਤੇ ਜਦੋਂ ਇਹ ਕਮੇਟੀ ਹੋਂਦ ਚ ਆਈ ਤਦ ਅਕਾਲੀ ਦਲ ਭਾਈਵਾਲ ਸੀ ਭਾਜਪਾ ਦੇ ਨਾਲ, ਤੇ ਉਸ ਸਮੇਂ ਪੰਜਾਬ 'ਚ ਵੀ ਸਰਕਾਰ ਸੀ, ਕੇਂਦਰ 'ਚ ਵੀ ਤੁਸੀਂ ਇਹਨਾਂ ਦੇ ਨਾਲ ਭਾਈਵਾਲ ਮਿਲੇ ਹੋਏ ਸੀ, ਤੇ ਫਿਰ ਤੁਸੀਂ ਉਸ ਸਮੇਂ ਇਸ ਮੁੱਦੇ ਤੇ ਰੋਕਣ ਲਈ ਕਿਹੜਾ ਕਦਮ ਚੱਕਿਆ ਸਾਨੂੰ ਦੱਸ ਦਿਓ। ਉਸ ਸਮੇਂ ਸ਼੍ਰੋਮਣੀ ਕਮੇਟੀ ਨੇ ਕੀ ਐਕਸ਼ਨ ਲਿਆ ਦੱਸ ਦਿਓ। ਕਹਿੰਦੇ ਜਦ ਤੱਕ ਤੁਸੀਂ ਚੱਲੀ ਗਏ ਕਿ ਹਾਂ ਕੋਈ ਗੱਲ ਨਹੀਂ, ਹੋ ਲੈਣ ਦਿਓ, ਆਪਣੇ ਹੀ ਹੈ, ਰੋਲਾ ਨਹੀਂ ਪਾਉਣਾ, ਵਿਰੋਧ ਨਹੀਂ ਕਰਨਾ, ਤੇ ਹੁਣ ਜਦੋਂ ਹੱਥੋਂ ਨਿਕਲ ਗਈ ਖੇਡ, ਹੁਣ ਤੁਹਾਨੂੰ ਧਾਰਾ ਵੀ ਚੇਤੇ ਆ ਗਈ, ਤੁਹਾਨੂੰ ਕਾਨੂੰਨ ਵੀ ਚੇਤੇ ਆ ਗਿਆ, ਹੁਣ ਕਿਉਂ? ਸੋ ਇਸ ਲਈ ਇਹਦਾ ਮਤਲਬ ਜਿਹੜੀ ਸ਼ੁੱਕਰਵਾਰ ਨੂੰ ਇਜਲਾਸ ਹੋਣਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ, ਉਹ ਵੱਡਾ ਹਗਾਮਾ ਭਰਪੂਰ ਵੀ ਹੋ ਸਕਦਾ ਹੈ। ਉਹਦੇ ਵਿੱਚ ਵਿਰੋਧੀ ਜਿਹੜੀ ਧਿਰਾਂ ਮੰਨੀਆਂ ਜਾਂਦੀਆਂ ਅਕਾਲੀ ਦਲ ਦੀਆਂ, ਉਹਨਾਂ ਦੇ ਮੈਂਬਰ ਤਾਂ ਬਾਂਹ ਖੜੀ ਕਰਨਗੇ ਹੀ ਕਰਨਗੇ, ਜਿਹੜੇ ਬਾਹਰਲੇ ਸੂਬਿਆਂ ਤੋਂ ਆਉਂਦੇ ਨੇ, ਚਾਹੇ ਹਰਿਆਣਾ ਦੇ ਮੈਂਬਰ ਵੀ ਨੇ, ਉਹ ਵੀ ਮਤਲਬ ਕਿ ਸਵਾਲ ਖੜੇ ਕਰਨਗੇ। ਇੱਥੋਂ ਤੱਕ ਇਹ ਵੀ ਪਤਾ ਲੱਗ ਰਿਹਾ ਕਿ ਅਕਾਲੀ ਦਲ ਦੇ ਨਾਲ ਜੁੜੇ ਰਹੇ ਕੁਝ ਮੈਂਬਰ ਵੀ ਸ਼੍ਰੋਮਣੀ ਕਮੇਟੀ ਦੇ ਉਂਗਲ ਚੱਕਣ ਲਈ, ਹੱਥ ਖੜਾ ਕਰਨ ਲਈ, ਵਿਰੋਧ ਕਰਨ ਲਈ, ਇਹਨਾਂ ਨਾਲ ਆਮੋ ਸਾਹਮਣੇ ਹੋਣ ਲਈ ਕਿ ਤੁਹਾਡੀ ਨਲਾਇਕੀਆਂ ਕਰਨ, ਤੁਹਾਡੀ ਕੁਤਾਹੀ ਕਰਨ ਇਹ ਘਟਨਾਕ੍ਰਮ ਵਾਪਰੀ ਆ। ਪਰ ਜੇਕਰ ਤੁਸੀਂ ਝਿੰਡਾ ਸਾਹਿਬ ਨੂੰ ਸੁਣੋ ਤਾਂ ਉਹਨਾਂ ਨੇ ਕਮਾਲ ਦੀ ਮਤਲਬ ਕਿ ਦਲੀਲ ਦੇਖੋ। ਉਹ ਕਹਿੰਦੇ, ਝਿੰਡਾ ਸਾਹਿਬ ਕਹਿੰਦੇ ਕਿ ਜੀ ਸਾਡੀ ਮੁੱਖ ਪਾਰਲੀਮੈਂਟ ਦਾ ਸ਼੍ਰੋਮਣੀ ਕਮੇਟੀ ਉਹ ਆ, ਸਾਡੀ ਹੈਗੀ ਆ ਸਟੇਟ ਬੋਡੀ ਜੀ, ਤੇ ਸ਼੍ਰੋਮਣੀ ਕਮੇਟੀ ਕਹਿੰਦੇ ਕਿ ਵੱਡਾ ਅਮਰੇਲਾ ਮਤਲਬ ਹੈ ਨਾ। ਸੋ ਇਸ ਲਈ ਕਹਿੰਦੇ ਉਹ ਸਾਡੀ ਸਰਮੋਰ ਸੰਸਥਾ ਹੈ। ਉਸ ਹਵਾਲੇ ਨਾਲ ਅਸੀਂ ਮਤਲਬ ਕਿ ਇਹ ਨਹੀਂ ਕਹਿ ਰਹੇ ਕਿ ਅਸੀਂ ਉਹਦੇ ਬਰਾਬਰ ਖੜ ਗਏ ਜਾਂ ਉਹਦੇ ਕੋਈ ਹੱਕ ਖੋਲੇ। ਅਸੀਂ ਸਟੇਟ ਬੋਡੀਆਂ, ਅਸੀਂ ਸਟੇਟ 'ਚ ਕੰਮ ਕਰਨਾ, ਅਸੀਂ ਉਹਨਾਂ ਦੇ ਵਿੰਗ ਵਜੋਂ ਕੰਮ ਕਰਾਂਗੇ। ਸਾਨੂੰ ਉਹ ਥਾਪੜਾ ਦੇਣ, ਸਾਨੂੰ ਚਾਬੀਆਂ ਸੌਂਪਣ। ਤੇ ਉਹ ਕਹਿੰਦੇ 9 ਤਰੀਕ ਨੂੰ ਜਿਹੜਾ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਆ, ਉਹਦੇ ਲਈ ਅਸੀਂ ਜਥੇਦਾਰ ਸਾਹਿਬ ਨੂੰ ਵੀ ਸੱਦਾ ਦਿੰਨੇ ਆ, ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਆਉਣ ਉਸ ਸਮਾਗਮ ਦੇ ਵਿੱਚ, ਸਾਨੂੰ ਆਸ਼ੀਰਵਾਦ ਦੇ ਕੇ ਜਾਣ, ਸਾਨੂੰ ਥਾਪੜਾ ਦੇ ਕੇ ਜਾਣ, ਤੇ ਸ਼੍ਰੋਮਣੀ ਕਮੇਟੀ ਨੂੰ ਕਹਿਣ ਕਿ ਸਾਨੂੰ ਭਾਈ ਗੁਰੂ ਘਰਾਂ ਦੀਆਂ ਚਾਬੀਆਂ ਉਸ ਦਿਨ ਸੌਂਪ ਜਾਣ, ਨਹੀਂ 9 ਤਰੀਕ ਤੋਂ ਬਾਅਦ ਫਿਰ ਅਸੀਂ ਗੁਰੂ ਘਰਾਂ ਦੀ ਸੇਵਾ ਸੰਭਾਲ ਆਪੇ ਸੰਭਾਲ ਲੈਣੀ। ਸੋ ਇਸ ਲਈ ਇਹ ਹੁਣ ਸ਼ੁੱਕਰਵਾਰ ਦੀ ਬੈਠਕ ਔਰ 9 ਤਰੀਕ ਦੇ ਭੋਗ ਦਾ ਸਮਾਗਮ, ਇਹ ਦੋਵਾਂ ਦੇ ਵਿੱਚ ਕਿੰਨੀ ਕੁ ਸਿਰਤਾ, ਕਿੰਨਾ ਕੁ ਤਾਲਮੇਲ ਸ਼੍ਰੋਮਣੀ ਕਮੇਟੀ ਔਰ ਹਰਿਆਣਾ ਕਮੇਟੀ 'ਚ ਬਣਦਾ, ਇਹ ਦੇਖਣ ਵਾਲੀ ਗੱਲ ਹੋਏਗੀ। ਨਹੀਂ 9 ਤਰੀਕ ਤੋਂ ਬਾਅਦ ਟਕਰਾਅ ਵਾਲੀ ਸਥਿਤੀ ਵੱਧ ਸਕਦੀ ਹੈ, ਔਰ ਖੱਟਰ ਸਰਕਾਰ ਦਾ ਉਸ ਸਮਾਗਮ ਦੇ ਵਿੱਚ ਆਉਣ ਦਾ ਤੈਅ ਹੋਣਾ ਜਾਂ ਪਤਾ ਲੱਗਣਾ, ਜਾਂ ਸਰਕਾਰ ਦੀ ਜਿਹੋ ਜਿਹੀ ਭੂਮਿਕਾ ਰਹੀ ਹੈ ਹਰਿਆਣਾ ਕਮੇਟੀ ਨੂੰ ਬਣਾਉਣ 'ਚ ਹੈ, ਕਿਉਂਕਿ ਸ਼ੁਰੂ ਇਹ ਹੁੱਡੇ ਦੇ ਟਾਈਮ ਹੁੰਦੀ ਹੈ, ਤੇ ਹੁਣ ਉਹਨੂੰ ਉਸ ਗੇਮ ਨੂੰ ਆਪਣੇ ਪਾਲੇ 'ਚ ਲਿਆਉਣ ਦੇ ਲਈ ਜਿਵੇਂ ਖੱਟਰ ਨੇ ਖੇਡ ਕੀਤੀ ਆ, ਸੋ ਬੀਜੇਪੀ ਦੀ ਜਿਹੜੀ ਹੁਣ ਇਹ ਪਾਲਿਸੀ ਆ ਉਸ ਦੇ ਤਹਿਤ ਇਹਦਾ ਮਤਲਬ ਇਹ ਟਕਰਾਅ ਵੱਲ ਨੂੰ ਜੇਕਰ ਵਧਿਆ ਤਾਂ ਇਹ ਚਿੰਤਾ ਵਾਲੀ ਗੱਲ ਵੀ ਹੋ ਸਕਦੀ ਹੈ। ਕਿਉਂਕਿ ਇੱਕ ਪਾਸੇ ਇੱਕ ਦੀ ਪਿੱਠ ਤੇ ਖੱਟਰ ਸਰਕਾਰ ਖੜੀ ਆ, ਤੇ ਦੂਏ ਵਾਲੇ ਪਾਸੇ ਅਮਿਤ ਸ਼ਾਹ ਨੂੰ ਰੋਣ ਜਾ ਰਹੇ ਨੇ, ਉਹਦੇ ਦਰ ਤੇ ਬੂਆ ਖਟਕਾਉਣ ਜਾ ਰਹੇ ਨੇ। ਪਰ ਅਮਿਤ ਸ਼ਾਹ ਔਰ ਖੱਟਰ 'ਚ ਕਿਸੇ ਨੂੰ ਕੋਈ ਫਰਕ ਨਹੀਂ ਆਉਂਦਾ, ਸਭ ਨੂੰ ਪਤਾ ਕਿ ਨਾ ਹੀ ਵੱਖਰੇ ਨੇ, ਇੱਕੋ ਸਿੱਕੇ ਦੇ ਦੋ ਪਹਿਲੂ ਨੇ ਇਹ। ਸੋ ਇੱਕੋ ਧਿਰ ਹੈ, ਇੱਕੋ ਪਰਿਵਾਰ ਹੈ, ਇੱਕੋ। ਤੇ ਅਮਿਤ ਸ਼ਾਹ ਦੇ ਕਹੇ ਤੇ ਬਿਨਾਂ ਤਾਂ ਖੱਟਰ ਸਾਹਿਬ ਇਹ ਨਹੀਂ ਤੈਅ ਕਰਦੇ ਕਿ ਮੈਂ ਦਿੱਲੀ ਕੰਨੀ ਨੂੰ ਜਾਣਾ ਕਿ ਪੰਜਾਬ ਕੰਨੀ ਨੂੰ ਆਉਣਾ। ਸੋ ਗੱਡੀ ਕਿੱਧਰ ਨੂੰ ਨਿਕਲਣੀ ਹੈ ਫੈਸਲਾ ਵੀ ਅਮਿਤ ਸ਼ਾਹ ਹੀ ਕਰਦੇ ਨੇ। ਸਰਕਾਰ ਨੇ ਕਿਹੜਾ ਫੈਸਲਾ ਲੈਣਾ, ਕੀ ਕਰਨਾ, ਦਿੱਲੀ ਤੋਂ ਪੁੱਛੇ ਬਿਨਾਂ ਨਹੀਂ ਹੁੰਦਾ। ਕੀ ਹਰਿਆਣੇ ਦੇ ਵਿੱਚ ਇਹ ਸਰਕਾਰ ਦੇ ਰਾਜਕਾਲ ਦੇ ਵਿੱਚ ਇੰਜ ਮਾਨਤਾ ਮਿਲਣੀ, ਇੰਜ ਸ਼੍ਰੋਮਣੀ ਕਮੇਟੀ ਨੂੰ ਅੱਗੇ ਲਿਆਉਣਾ, ਕੀ ਇਹ ਕੇਂਦਰ ਦੀ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਹੋ ਗਿਆ? ਸਾਰਿਆਂ ਨੂੰ ਪਤਾ। ਇਸ ਲਈ ਸ਼੍ਰੋਮਣੀ ਕਮੇਟੀ ਦਾ ਹੁਣ ਰੋਣ ਦਾ ਉੱਥੇ ਜਾ ਕੇ, ਇਸੇ ਲਈ ਮੈਂ ਤਾਂ ਹੀ ਕਹਿ ਰਿਹਾ ਕਿ ਹਗਾਮਾ ਭਰਪੂਰ ਰਹੇਗੀ ਇਹਨਾਂ ਦੀ ਇਜਲਾਸ, ਕਿ ਹੁਣ ਰੋਣ ਦਾ ਕੀ ਫਾਇਦਾ? 2014 'ਚ ਝੰਡਾ ਚੱਕਣਾ ਸੀ, ਉਦੋਂ ਚੱਕਣਾ ਸੀ। ਹੁਣ ਦਿੱਲੀ ਤੋਂ ਬਾਅਦ ਹਰਿਆਣਾ, ਤੇ ਹਰਿਆਣਾ ਤੋਂ ਬਾਅਦ ਹੁਣ ਹਿਮਾਚਲ 'ਚ ਵੀ ਮੰਗ ਉੱਠਣ ਲੱਗੀ ਆ, ਮਹਾਰਾਸ਼ਟਰ 'ਚ ਵੀ ਮੰਗ ਉੱਠਣ ਲੱਗੀ ਆ, ਬਿਹਾਰ 'ਚ ਵੀ ਮੰਗ ਉੱਠਣ ਲੱਗੀ ਆ, ਹੋਰ ਸੂਬਿਆਂ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਮੰਗ ਉੱਠਣ ਲੱਗਿਆ ਕਿ ਸਾਡੇ ਸਟੇਟ ਦੇ ਵਿੱਚ ਵੀ ਗੁਰੂ ਘਰਾਂ ਦੀ ਸੇਵਾ ਸੰਭਾਲ ਸਥਾਨਕ ਕਮੇਟੀਆਂ ਕਰਨ। ਸੋ ਸ਼੍ਰੋਮਣੀ ਕਮੇਟੀ ਦੇ ਮੂਹਰੇ ਵੱਡੀਆਂ ਚੁਣੌਤੀਆਂ ਨੇ, ਔਰ 9 ਤਰੀਕ ਤੱਕ ਹਰਿਆਣਾ ਕਮੇਟੀ ਨੇ ਇੱਕ ਤਰ੍ਹਾਂ ਨਾਲ ਚੇਤਾਵਨੀ ਦਿੱਤੀ ਹੈ, ਭੋਗ ਦੇ ਹਵਾਲੇ ਨਾਲ ਸੱਦਾ ਦੇ ਕੇ, ਕਿ ਭਾਈ 9 ਤੱਕ ਸਾਨੂੰ ਚਾਬੀਆਂ ਸੌਂਪ ਦਿਓ, ਨਹੀਂ ਉਸ ਤੋਂ ਬਾਅਦ ਅਸੀਂ ਆਪ ਸੰਭਾਲ ਲੈਣੀ। ਇਹਦੇ ਅੰਦਰ ਟਕਰਾਅ ਵੀ ਆ ਸਕਦਾ ਮੋ ਸਾਹਮਣੇ, ਇਹ ਫਿਕਰਮੰਦੀ ਵੀ ਹੈਗੀ ਹੈ। ਹਾਂਜੀ, ਬਿਲਕੁਲ। ਜਦੋਂ ਪੰਥਕ ਧਿਰਾਂ ਦੇ ਦਰਮਿਆਨ ਟਕਰਾਅ ਹੁੰਦਾ ਤਾਂ ਉਹਦੇ 'ਚ ਪੰਥ ਦਾ ਨਾ ਪੰਥ ਨੂੰ ਚਾਹੁਣ ਵਾਲਿਆਂ ਦਾ ਕੋਈ ਫਾਇਦਾ ਨਹੀਂ ਹੁੰਦਾ, ਉਹਦੇ 'ਚ ਸਗੋਂ ਨੁਕਸਾਨ ਹੀ ਹੈ। ਪੰਥਕ ਏਕਤਾ ਨੂੰ, ਪੰਥ ਦੀ ਸ਼ਕਤੀ ਨੂੰ ਢਾਹ ਲੱਗਦੀ ਹੈ। ਤੇ ਦੂਜੀ ਖਬਰ ਦੇ ਵੱਲ ਵਧੀਏ ਆਪਾਂ ਸ਼ਰਮਾ ਜੀ, ਤੇ ਗੱਲ ਕਰੀਏ ਸੁਪਰੀਮ ਕੋਰਟ ਦੀ। ਸੁਪਰੀਮ ਕੋਰਟ ਨੇ ਹੁਣ ਵਿਆਹੀਆਂ ਹੋਈਆਂ ਔਰਤਾਂ ਨੂੰ ਤੇ ਅਣਵਿਆਹੀਆਂ ਨੂੰ ਗਰਭਪਾਤ ਦਾ ਅਧਿਕਾਰ ਦੇ ਦਿੱਤਾ ਜੀ। ਬਿਲਕੁਲ ਇੱਕ ਬਹੁਤ ਇਤਿਹਾਸਕ ਫੈਸਲਾ ਵੀ ਕਹਿ ਸਕਦੇ ਹੋ, ਤੇ ਇਹਨੂੰ ਕਈ ਪੱਖਾਂ ਤੋਂ ਮਤਲਬ ਕਿ ਸਮਾਜਿਕ ਤੌਰ ਦੇ ਉੱਤੇ ਸਮਝਣ ਦੀ ਵੀ ਲੋੜ ਹੈ ਕਿ ਕੀ ਇਹ ਸਹੀ ਫੈਸਲਾ ਹੈ ਜਾਂ ਸਮਾਜ ਤੇ ਕੋਈ ਉਲਟਾ ਅਸਰ ਵੀ ਪੈ ਸਕਦਾ। ਜਿੱਥੋਂ ਤੱਕ ਸੁਪਰੀਮ ਕੋਰਟ ਦਾ ਹਵਾਲਾ, ਸੁਪਰੀਮ ਕੋਰਟ ਦੇ ਮਾਨਯੋਗ ਜੱਜ ਸਾਹਿਬਾਨ, ਉਹਨਾਂ ਦੇ ਬੈਂਚ ਨੇ ਜਿਹੜਾ ਮਾਮਲੇ ਦੀ ਸੁਣਵਾਈ ਕਰ ਰਿਹਾ ਸੀ, ਉਸ ਵੱਲ ਉਹਨਾਂ ਨੇ ਕਿਹਾ ਕਿ ਅਸੀਂ ਵਿਆਹਤਾ ਤੇ ਅਣਵਿਆਹਤਾ 'ਚ ਫਰਕ ਨਹੀਂ ਕਰ ਸਕਦੇ। ਔਰਤ ਔਰਤ ਹੈ ਜੀ, ਔਰਤ ਦੇ ਅਧਿਕਾਰ ਬਰਾਬਰ ਹੋਣੇ ਚਾਹੀਦੇ ਨੇ। ਜੇਕਰ ਵਿਆਹੀ ਹੋਈ ਔਰਤ ਨੂੰ
ਮਤਲਬ ਕਿ ਗਰਭਪਾਤ ਦਾ ਕੁਝ ਧਾਰਾਵਾਂ ਤਹਿਤ ਅਧਿਕਾਰ ਮਿਲਦਾ ਤਾਂ ਉਸੇ ਤਹਿਤ ਅਣਵਿਆਹੀਆਂ ਨੂੰ ਵੀ ਮਿਲਣਾ ਚਾਹੀਦਾ। ਤੇ ਇਹਦਾ ਮਤਲਬ ਕਹਿੰਦੇ ਅਸੀਂ ਇਹ ਸੁਨੇਹਾ ਨਹੀਂ ਦੇ ਸਕਦੇ ਕਿ ਉਹ ਕਹਿਣ ਕਿ ਅਣਵਿਆਹੀਆਂ ਲਈ ਕੋਈ ਹੋਰ ਪਹਿਲੂ। ਅਸਲ ਦੇ ਵਿੱਚ ਪ੍ਰਵੀਨ ਜੀ ਇਹ ਮਾਮਲਾ ਕਿੱਥੋਂ ਸ਼ੁਰੂ ਹੁੰਦਾ ਹੈ, ਇੱਕ ਪਟੀਸ਼ਨ ਆਉਂਦੀ ਹੈ ਕੋਰਟ ਦੇ ਵਿੱਚ, ਤੇ ਉਹ ਪਟੀਸ਼ਨ ਇੱਕ ਮਤਲਬ ਕਿ 25 ਸਾਲ ਦੀ ਲੜਕੀ ਹੈ ਤੇ ਉਹ ਲੜਕੀ ਵੱਲੋਂ ਪਾਈ ਜਾਂਦੀ ਹੈ। ਉਹ ਕਹਿੰਦੀ ਮਤਲਬ ਕਿ ਉਹਨੇ ਆਪਣੀ ਉਸ ਪਟੀਸ਼ਨ 'ਚ ਇਹ ਗੱਲ ਪਹਿਲਾਂ ਮੰਨੀ ਕਿ ਸਾਡੇ ਦੋਵਾਂ ਦੇ ਵਿਚਾਲੇ ਸਹਿਮਤੀ ਨਾਲ ਸੰਬੰਧ ਸੀ, ਕਿ ਕੋਈ ਮੇਰੇ ਨਾਲ ਜ਼ੋਰ ਜ਼ਬਰੀ ਨਹੀਂ ਹੋਈ, ਮੇਰੇ ਸਹਿਮਤੀ ਨਾਲ ਸੰਬੰਧ ਸੀ। ਪਰ ਉਹ ਤੋਂ ਬਾਅਦ ਜਦੋਂ ਮਤਲਬ ਗਰਭ ਧਾਰਨ ਕਰ ਲਿਆ ਮੈਂ, ਉਹ ਤੋਂ ਬਾਅਦ ਉਹ ਭੱਜ ਗਿਆ, ਉਹਨੇ ਵਿਆਹ ਕਰਨੋਂ ਇਨਕਾਰ ਕਰ ਦਿੱਤਾ। ਇਸ ਲਈ ਮੈਂ ਇਸ ਬੱਚੇ ਨੂੰ ਕੱਲੀ ਸਾਂਭਣ ਦੇ ਯੋਗ ਨਹੀਂ, ਮੈਂ ਪਾਲਣ ਦੇ ਯੋਗ ਨਹੀਂ, ਇਸ ਲਈ ਮੈਨੂੰ ਇਹ ਤੋਂ ਮੁਕਤੀ ਚਾਹੀਦੀ ਆ। ਤੇ ਉਸ ਦੇ ਹਵਾਲੇ ਉਹਨਾਂ ਨੇ ਪਟੀਸ਼ਨ ਪਾਈ ਤੇ ਹੇਠਲੀ ਅਦਾਲਤ ਨੇ ਉਹਦੀ ਪਟੀਸ਼ਨ ਖਾਰਜ ਕਰ ਦਿੱਤੀ। ਉਹ ਮਾਮਲਾ ਸੁਪਰੀਮ ਕੋਰਟ 'ਚ ਆਇਆ। ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਘੋਖਦਿਆਂ ਉਹਨਾਂ ਨੇ ਕਿਹਾ ਕਿ ਜੇਕਰ ਵਿਆਹੀ ਹੋਈ ਔਰਤ ਨੂੰ ਅਧਿਕਾਰ ਮਿਲ ਸਕਦਾ ਹੈ, ਜੇਕਰ ਵਿਆਹੀ ਹੋਈ ਔਰਤ ਨਾਲ ਜ਼ਬਰਦਸਤੀ ਮਤਲਬ ਕਿ ਕੀਤੀ ਗਈ ਹੋਵੇ ਪਰਿਵਾਰ ਉਹਦੇ ਪਤੀ ਵੱਲੋਂ ਹੀ, ਤਾਂ ਵੀ ਉਸ ਨੂੰ ਗਰਭਪਾਤ ਕਰਾਉਣ ਦਾ ਅਧਿਕਾਰ ਹੈ। ਤਾਂ ਫਿਰ ਉਹ ਜੇਕਰ ਅਣਵਿਆਹੀਆਂ ਨਾਲ ਕਿਸੇ ਨਾ ਕੋਈ ਅਜਿਹਾ ਹਾਦਸਾ ਵਾਪਰਦਾ, ਚਾਹੇ ਉਹ ਮਤਲਬ ਬਲਾਤਕਾਰ ਵਾਲਾ ਮਾਮਲਾ ਹੋਵੇ, ਚਾਹੇ ਉਹ ਸਹਿਮਤੀ ਨਾਲ ਬਣੇ ਸੰਬੰਧਾਂ ਤੋਂ ਬਾਅਦ ਮਤਲਬ ਕਿ ਇੱਕ ਧਿਰ ਵੱਲੋਂ ਪਿੱਛੇ ਹਟਣ ਦਾ ਮਾਮਲਾ ਹੋਵੇ, ਚਾਹੇ ਉਹ ਅੱਜ ਕੱਲ੍ਹ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿੰਦਿਆਂ ਅਜਿਹਾ ਕੁਝ ਵਾਪਰ ਲਿਆ ਹੋਵੇ, ਤਾਂ ਉੱਥੇ ਵੀ ਔਰਤ ਨੂੰ ਅਧਿਕਾਰ ਹੈ। ਉਹ ਕਹਿੰਦੇ ਕਿ ਮਤਲਬ ਕਿ 20 ਤੋਂ ਲੈ ਕੇ 24 ਹਫ਼ਤਿਆਂ ਤੱਕ, ਇਹ 24 ਹਫ਼ਤਿਆਂ ਤੱਕ ਦੇ ਗਰਭ ਧਾਰਨ ਕਰਨ ਦੇ ਦੌਰਾਨ ਗਰਭਪਾਤ ਕਰਵਾਇਆ ਜਾ ਸਕਦਾ। ਉਹਦਾ ਮਤਲਬ ਬਣਦਾ 5 ਤੋਂ 6 ਮਹੀਨੇ। ਸੋ 24 ਹਫ਼ਤਿਆਂ ਦਾ ਮਤਲਬ 6 ਮਹੀਨੇ ਦੇ ਦਰਮਿਆਨ ਇਸ ਨੂੰ ਅੰਜਾਮ ਦਿੱਤਾ ਜਾ ਸਕਦਾ। ਸੋ ਇਸ ਦੇ ਉੱਤੇ ਅੱਜ ਫੈਸਲਾ ਆਇਆ। ਪਰ ਇਸ ਨੂੰ ਲੈ ਕੇ ਜੇਕਰ ਤੁਸੀਂ ਦੁਨੀਆ ਭਰ ਦੀ ਸਥਿਤੀ ਨੂੰ ਸਮਝਣਾ ਹੋਵੇ ਤਾਂ ਅਮਰੀਕਾ ਵਰਗੇ ਮੁਲਕ ਦੇ ਵਿੱਚ ਵੀ ਅਜੇ ਮਾਨਤਾ ਨਹੀਂ ਆ ਗਰਭਪਾਤ ਨੂੰ। ਉੱਥੇ ਮਤਲਬ ਕਿ ਬੀਬੀਆਂ ਨੂੰ ਇਸ ਦੇ ਲਈ ਅੰਦੋਲਨ ਕਰਨਾ ਪੈ ਰਿਹਾ, ਪ੍ਰਦਰਸ਼ਨ ਕਰਨੇ ਪੈ ਰਹੇ ਨੇ ਇਸ ਦਾ ਹੱਕ ਲੈਣ ਲਈ। ਦੂਸਰੇ ਪਾਸੇ 67 ਮੁਲਕਾਂ ਦੇ ਵਿੱਚ ਮਤਲਬ ਕਿ ਇਹ ਗੈਰ ਕਾਨੂੰਨੀ ਨਹੀਂ ਹੈ, ਕਾਨੂੰਨੀ ਮਾਨਤਾ ਮਿਲੀ ਹੋਈ ਹੈ, ਜਿਨ੍ਹਾਂ ਦੇ ਵਿੱਚ ਆਸਟ੍ਰੇਲੀਆ ਵਰਗਾ, ਜਰਮਨੀ ਵਰਗਾ, ਕੈਨੇਡਾ ਵਰਗਾ, ਡੈਨਮਾਰਕ, ਨਿਊਜ਼ੀਲੈਂਡ ਵਰਗੇ ਮੁਲਕ ਸ਼ਾਮਲ ਨੇ। 67 ਮੁਲਕ ਜਿਹੜੇ ਕਹਿੰਦੇ ਨੇ ਕਿ ਹਾਂ ਤੁਸੀਂ ਗਰਭਪਾਤ ਕਰਾ ਸਕਦੇ ਹੋ। ਇੱਥੋਂ ਤੱਕ ਕਿ ਜਿਹੜੇ ਕੱਟੜਪੰਥੀ ਮੁਲਕ ਮੰਨੇ ਜਾਂਦੇ ਨੇ ਉਹਨਾਂ ਨੇ ਵੀ ਇਸ ਮਾਮਲੇ 'ਚ ਹੁਣ ਆਪਣਾ ਪੈਂਤੜਾ ਔਰਤਾਂ ਦੇ ਅਧਿਕਾਰ ਨੂੰ ਲੈਂਦਿਆਂ ਹੋਇਆ ਬਦਲਿਆ। ਖਾਸ ਕਰਕੇ ਸਾਊਦੀ ਅਰਬ, ਈਰਾਨ ਵਰਗੇ ਮੁਲਕਾਂ ਦੇ ਵਿੱਚ ਵੀ ਹੁਣ ਗਰਭਪਾਤ ਦਾ ਕੁਝ ਹਵਾਲਿਆਂ ਦੇ ਨਾਲ ਅਧਿਕਾਰ ਹੈਗਾ। ਪਰ ਇੱਕ 24 ਦੇਸ਼ ਅਜਿਹੇ ਵੀ ਨੇ ਜਿੱਥੇ ਮਾਨਤਾ ਨਹੀਂ ਹੈਗੀ। ਜਿਵੇਂ ਆਪਾਂ ਅਮਰੀਕਾ ਦਾ ਜ਼ਿਕਰ ਕਰਦੇ ਹਾਂ, ਇਸੇ ਤਰ੍ਹਾਂ ਮਿਸਰ ਵਰਗਾ, ਫਿਲੀਪੀਨਜ਼ ਵਰਗੇ, ਬੇਸ਼ੱਕ ਉਹ ਓਡੇ ਵੱਡੇ ਮੁਲਕ ਨਹੀਂ ਹੈਗੇ, ਪਰ ਨੇਪਾਲ, ਭੂਟਾਨ ਵਰਗੇ ਮੁਲਕਾਂ ਦੇ ਵਿੱਚ ਵੀ ਗਰਭਪਾਤ ਨੂੰ ਮਾਨਤਾ ਹੈਗੀ ਹੈ। ਸੋ ਇਸ ਲਈ ਉਸ ਹਵਾਲੇ ਨਾਲ ਜੇਕਰ ਦੇਖਣਾ ਹੋਵੇ ਤਾਂ ਇੱਕ ਨਿਵੇਕਲੀ ਔਰ ਇਤਿਹਾਸਕ ਪਹਿਲ ਕਦਮੀ ਨਜ਼ਰ ਆਉਂਦੀ ਹੈ। ਹੁਣ ਇਹਦਾ ਜਿਹੜਾ ਪਹਿਲੂ ਹੈ ਉਹ ਪਹਿਲੂ ਇਹ ਹੈ ਕਿ ਕੀ ਇਹਦੇ ਨਾਲ ਜਿਹੜੇ ਸਰੀਰਕ ਸੰਬੰਧ ਬਣਾਉਣ ਦੇ ਵਿੱਚ ਮਤਲਬ ਕਿ ਅਣਗਹਿਲੀਆਂ ਵਰਤਣ ਦਾ ਖਤਰਾ ਖੜਾ ਹੋ ਗਿਆ ਕਿ ਕੋਈ ਚੱਕਰ ਨੀਗਾ, ਹੁਣ ਤੁਹਾਨੂੰ ਕੋਈ ਅਜਿਹੇ ਸਾਧਨ ਵਰਤਣ ਦੀ ਲੋੜ ਨਹੀਂ ਕਿ ਠੀਕ ਹੈ ਜਿੱਥੇ ਮਰਜ਼ੀ ਕੋਈ ਮੂੰਹ ਮਾਰ ਲਵੇ, ਕੋਈ ਚੱਕਰ ਨਹੀਂ। ਕੀ ਉਹਦੇ ਵੱਲ ਨੂੰ ਰਾਹ ਤਾਂ ਨਹੀਂ ਖੁੱਲ੍ਹ ਜਾਏਗਾ, ਕੋਈ ਨਵਾਂ ਮਤਲਬ ਕਿ ਬਖੇੜਾ ਤਾਂ ਨਹੀਂ ਖੜਾ ਹੋ ਜਾਏਗਾ। ਨਿਤ ਦਿਨ ਮਤਲਬ ਕਿ ਬੱਚਿਆਂ ਪ੍ਰਤੀ ਇਮੋਸ਼ਨ ਹੀ ਖਤਮ ਹੋ ਜਾਣ ਕਿ ਕੋਈ ਗੱਲ ਨਹੀਂ, ਮਤਲਬ ਕਿ ਜੇ ਹੋ ਗਿਆ ਤਾਂ ਸਾਫ਼ ਕਰਾਓ ਤੇ ਕਹਾਣੀ ਖਤਮ। ਦੂਸਰਾ, ਕੀ ਇਹਦੇ ਨਾਲ ਜਿਹੜੇ ਗੈਰ ਕਾਨੂੰਨੀ ਧੰਦਾ ਚਲਾਉਂਦੇ ਸੀ ਲੋਕ, ਚਾਹੇ ਉਹ ਸਕੈਨ ਕਰਨ ਵਾਲੇ, ਚਾਹੇ ਉਹ ਸਫਾਈ ਕਰਨ ਵਾਲੇ, ਪ੍ਰਾਈਵੇਟ ਹਸਪਤਾਲ, ਪ੍ਰਾਈਵੇਟ ਕਲੀਨਿਕ, ਡਾਕਟਰਾਂ ਦੇ ਘਰੇ, ਨਰਸਾਂ ਦੇ ਘਰੇ, ਉਹ ਟੈਸਟ ਦੇ ਬਾਹਰ ਮੋਟਾ ਲਿਖ ਕੇ ਵੀ ਇੱਥੇ ਮੁੰਡੇ ਕੁੜੀ ਦੀ ਜਾਂਚ ਨਹੀਂ ਹੁੰਦੀ, ਉਹਦੇ ਬਾਵਜੂਦ ਉੱਥੇ ਜਾਂਚ ਹੁੰਦੀ ਸੀ, ਕੀ ਉਹਨਾਂ ਚੀਜ਼ਾਂ ਨੂੰ ਠੱਲ ਪੈ ਜਾਏਗੀ? ਕੀ ਇਹਦਾ ਉਹ ਪੋਜ਼ਿਟਿਵ ਅਸਰ ਹੋ ਸਕਦਾ ਕਿ ਜੇਕਰ ਗਰਭਪਾਤ ਨੂੰ ਦੇਸ਼ ਭਰ 'ਚ ਮਾਨਤਾ ਮਿਲਦੀ ਹੈ, ਇਹਦਾ ਮਤਲਬ ਸਰਕਾਰੀ ਹਸਪਤਾਲ ਦੇ ਵਿੱਚ ਗਰਭਪਾਤ ਨਾਰਮਲ ਤਰੀਕੇ ਨਾਲ ਹੋਏਗਾ, ਪਰਚੀ ਕਟਾ ਕੇ ਹੋਏਗਾ, ਸਰਕਾਰੀ ਹਸਪਤਾਲ ਦੇ ਡਾਕਟਰ ਦੇ ਲਿਖਣ ਤੇ ਹੋਏਗਾ। ਤੇ ਉਹਦੇ ਨਾਲ ਕੀ ਜਿਹੜੇ ਪ੍ਰਾਈਵੇਟ ਲੁੱਟ ਦੇ ਧੰਦੇ ਚੱਲਦੇ ਨੇ ਉਹਦੀ ਆੜ ਦੇ ਵਿੱਚ ਕੀ ਉਹਨਾਂ ਤੇ ਰੋਕ ਲੱਗੇਗੀ? ਸੋ ਇੱਕ ਪਾਸੇ ਚੁਣੌਤੀ ਖੜੀ ਕਿ ਕਿਤੇ ਇਹਦੇ ਨਾਲ ਮਤਲਬ ਕਿ ਬੱਚਿਆਂ ਦਾ ਕਤਲ ਦਾ ਮਾਮਲਾ ਨਾ ਕਿਤੇ ਵੱਧ ਜਾਵੇ, ਗਰਭਪਾਤ ਕਰਾਉਣ ਦੀ ਗਿਣਤੀ ਨਾ ਵੱਧ ਜਾਵੇ। ਇੱਕ ਪਾਸੇ ਇਹ ਖਤਰਾ ਖੜਾ, ਦੂਸਰੇ ਪਾਸੇ ਇਹ ਕਾਨੂੰਨੀ ਜਿਹੜੇ ਗਰਭਪਾਤ ਹੁੰਦੇ ਨੇ ਉਹਦੇ ਉੱਤੇ ਰੋਕ ਲੱਗ ਜਾਵੇ ਤੇ ਉਹਨਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਜਾਣ, ਲੁੱਟ ਦੀਆਂ ਦੁਕਾਨਾਂ। ਦੋ ਪਹਿਲੂ ਖੜੇ ਨੇ, ਪਰ ਇਹ ਸਾਰਿਆਂ ਦੇ ਵਿੱਚ ਸਵਾਲ ਔਰਤ ਦੇ ਉੱਤੇ ਹੀ ਆਏਗਾ ਮੁੜ ਘਿੜ ਕੇ ਕਿ ਔਰਤ ਦੇ ਲਈ ਮਤਲਬ ਕਿ ਇਸ ਨੂੰ ਕਿਵੇਂ, ਕਿਉਂਕਿ ਔਰਤ ਦੀਆਂ ਸੰਵੇਦਨਾਵਾਂ ਨਾਲ, ਔਰਤ ਦੀਆਂ ਭਾਵਨਾਵਾਂ ਨਾਲ ਜੇਕਰ ਇਹ 'ਚ ਖਿਲਵਾੜ ਹੋਇਆ ਤਾਂ ਉਹ ਫਿਕਰਮੰਦੀ ਵੀ ਖੜੀ ਆ। ਤੇ ਇੱਕ ਪਾਸੇ ਔਰਤ ਨੂੰ ਅਧਿਕਾਰ ਦੇਣ ਦਾ ਹਵਾਲਾ ਦੇ ਕੇ ਫੈਸਲਾ ਲਿਆ ਗਿਆ, ਦੂਏ ਪਾਸੇ ਔਰਤ ਨੂੰ ਇਹ ਇਸੇ ਅਧਿਕਾਰ ਦੇ ਹਵਾਲੇ ਨਾਲ ਕਿ ਕੋਈ ਨਾ ਹੁਣ ਕੀ ਹੁੰਦਾ, ਜੇ ਲੋੜ ਹੋ, ਜੇ ਠਹਿਰ ਵੀ ਗਿਆ ਤਾਂ ਆਪਾਂ ਗਰਭਪਾਤ ਕਰਾ ਲਾਂਗੇ। ਮਤਲਬ ਇਸ ਹਵਾਲੇ ਨਾਲ ਕਿਤੇ ਉਹਦਾ ਸ਼ੋਸ਼ਣ ਨਾ ਵੱਧ ਜਾਵੇ, ਇਹ ਵੀ ਫਿਕਰਮੰਦੀ ਖੜੀ ਹੈ। ਸ਼ਰਮਾ ਜੀ, ਤੁਸੀਂ ਆਪਣੀ ਹੈਲਥ ਵਿਵਸਥਾ ਦਾ ਜ਼ਿਕਰ ਕੀਤਾ ਆਪਣੀ ਗੱਲਬਾਤ ਦੇ ਵਿੱਚ, ਆਪਣੇ ਤਬਸਰੇ ਦੇ ਵਿੱਚ ਸਾਡੀ ਸਿਹਤ ਸਮੱਸਿਆਵਾਂ, ਸਿਹਤ ਦਾ ਵੀ ਜ਼ਿਕਰ ਕੀਤਾ, ਵਿੱਚ ਡਾਕਟਰਾਂ ਦਾ ਜ਼ਿਕਰ ਕੀਤਾ। ਅਗਲੀ ਖਬਰ ਵੀ ਸਾਡੀਆਂ ਜਨਤਕ ਸਿਹਤ ਸਮੱਸਿਆਵਾਂ ਦਾ ਜਿਹੜਾ ਪਰਦਾ ਫਾਸ਼ ਕਰਨ ਵਾਲੀ ਹੈ। ਪਠਾਨਕੋਟ ਦੇ ਹਸਪਤਾਲ ਦੇ ਫਰਸ਼ ਤੇ
ਇੱਕ ਬੀਬੀ ਨੂੰ ਬੱਚੇ ਨੂੰ ਜਨਮ ਦੇਣਾ ਪਿਆ, ਉਹਨੂੰ ਸਟ੍ਰੈਚਰ ਵੀ ਉੱਥੇ ਨਹੀਂ ਮਿਲਿਆ, ਮੰਜਾ ਬੈੱਡ ਤਾਂ ਜਿਹੜਾ ਬਹੁਤ ਦੂਰ ਦੀ ਗੱਲ। ਪ੍ਰਵੀਨ ਜੀ, ਇਹ ਤੋਂ ਮਾੜੀ ਹੋਰ ਗੱਲ ਕੋਈ ਨਹੀਂ ਹੋ ਸਕਦੀ ਕਿ ਅਸੀਂ ਉਹਨੂੰ ਜਗ ਜਨਨੀ ਦਾ ਨਾਂ, ਮਾਤਾ ਦਾ ਨਾਂ, ਹੈ ਨਾ, ਅਸੀਂ ਔਰਤ ਨੂੰ ਮਤਲਬ ਕਿ ਕਹਿੰਦੇ ਆ ਕਿ ਰਾਜੇ ਮਹਾਰਾਜੇ ਵੀ, ਹੈ ਨਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਸੋ ਅਸੀਂ ਉਸ ਹਵਾਲੇ ਜਿਹੜੀ ਮਾਨਤਾ ਦਿੰਦੇ ਆ, ਔਰ ਉਸ ਤੋਂ ਬਾਅਦ ਰੱਬ ਤੋਂ ਬਾਅਦ ਜੇਕਰ ਧਰਤੀ ਤੇ ਕਿਸੇ ਨੂੰ ਸਤਿਕਾਰ ਮਿਲਦਾ ਤਾਂ ਉਹ ਡਾਕਟਰ ਜਾਤ ਨੂੰ ਮਿਲਦਾ। ਜੀ ਕਿ ਭਾਈ ਇਹ ਤਾਂ ਰੱਬ ਦਾ ਰੂਪ ਨੇ, ਮਰੇ ਹੋਏ ਬੰਦੇ 'ਚ ਵੀ ਜਾਨ ਪਾਉਂਦੇ ਨੇ, ਜਾਨ ਬਚਾ ਦਿੰਦੇ ਨੇ ਨਵਾਂ ਜਨਮ ਦੇਣ 'ਚ। ਤੇ ਇਹ ਜਦ ਤੋਂ ਇਹ ਤਕਨੀਕ ਦਾ ਵਾਧਾ ਹੋਇਆ ਕਿ ਹਸਪਤਾਲਾਂ 'ਚ ਡਿਲੀਵਰੀਆਂ ਹੋਣ ਲੱਗੀਆਂ, ਤਦ ਤੋਂ ਮੌਤ ਦੇ ਅੰਕੜੇ ਬਹੁਤ ਘਟੇ ਨੇ ਬੱਚਿਆਂ ਦੀ, ਮਤਲਬ ਕਿ ਪਹਿਲੇ ਪੜਾਅ 'ਚ ਮੌਤ ਦਾ। ਪਰ ਇਸ ਕੱਲ ਦੇ ਦ੍ਰਿਸ਼ ਨੇ ਮਤਲਬ ਕਿ ਸਖਤ ਤੋਂ ਸਖਤ, ਜਿਹੜਾ ਕਹਿੰਦਾ ਕਿ ਮੈਂ ਪੱਥਰ ਦੇ ਲਾਂ ਮੇਰਾ ਮਨ ਨਹੀਂ ਪਿੰਗਲਦਾ, ਉਹਦੀਆਂ ਵੀ ਅੱਖਾਂ ਭਰ ਆਈਆਂ ਹੋਣਗੀਆਂ ਜਦੋਂ ਉਹ ਵੀਡੀਓ ਕਲਿੱਪ ਦੇਖਿਆ ਕਿ ਰਿਸੈਪਸ਼ਨ ਦੇ ਉੱਤੇ ਇੱਕ ਔਰਤ ਲੇਟੀ ਹੋਈ ਆ ਤੇ ਬੱਚਾ ਫਰਸ਼ ਤੇ ਜਨਮ ਲੈ ਰਿਹਾ, ਤੇ ਉਹ ਚੀਕ ਰਹੇ ਨੇ ਲੋਕ, ਉੱਥੇ ਔਰਤਾਂ ਚੀਕ ਰਹੀਆਂ ਨੇ, ਉਹਦਾ ਘਰ ਵਾਲਾ ਚੀਕਦਾ ਚੀਕਦਾ ਕਹਿੰਦਾ ਰਿਹਾ ਕਿ ਮੈਂ ਬਾਰ-ਬਾਰ ਇਹਨੂੰ ਬੇਨਤੀ ਕਰਦਾ ਰਿਹਾ ਕਿ ਉਹਦਾ ਬੁਰਾ ਹਾਲ ਆ, ਉਹਦੇ ਲੇਬਰ ਪੇਨ ਹੋ ਰਹੀ ਹੈ, ਤੇ ਪਰ ਡਾਕਟਰਾਂ ਨੇ ਨਹੀਂ ਜੀ। ਬਾਅਦ ਚੋਂ ਡਾਕਟਰਾਂ ਦਾ ਹਵਾਲਾ ਕੀ ਸੀ ਕਿ ਅਸੀਂ ਨੂੰ ਕਿਹਾ ਸੀ ਅਲਟਰਾਸਾਊਂਡ ਕਰਾ ਲਿਆ, ਆਪਣੀਆਂ ਪਰਚੀਆਂ ਲਿਆ, ਆਪਣੀ ਲਿਆ, ਤੇ ਪਤਾ ਲੱਗ ਰਿਹਾ ਸੀ ਕਿ ਉਹਨੂੰ ਉਸ ਹਾਲਤ ਦੇ ਵਿੱਚ ਉੱਥੋਂ ਕਹਿੰਦਾ ਸੀ ਕਿ ਲੈ ਜਾ, ਲੈ ਇਹਨੂੰ ਰੈਫਰ ਕਰ ਦਿੰਦੇ ਹਾਂ ਅਸੀਂ, ਬਿਨਾਂ ਕਾਗਜ਼ ਲਿਖਿਆ, ਬਿਨਾਂ ਕੋਈ ਪਤਾ ਲਿਖਿਆ, ਕਹਿੰਦਾ ਰੈਫਰ। ਜਦੋਂ ਹਾਲਤ ਪਤਾ, ਮਤਲਬ ਕਿ ਇਸ ਮਾਮਲੇ ਦੇ ਵਿੱਚ ਜ਼ਿਆਦਾਤਰ ਅਟੈਂਡ ਕਰਨ ਵਾਲੇ ਡਾਕਟਰ ਜਿਹੜੇ ਹੁੰਦੇ ਨੇ ਉਹ ਲੇਡੀ ਡਾਕਟਰ ਹੁੰਦੇ ਨੇ, ਨਰਸਾਂ ਜ਼ਿਆਦਾਤਰ ਹਸਪਤਾਲ ਦੇ ਵਿੱਚ ਔਰਤਾਂ ਹੁੰਦੀਆਂ ਨੇ, ਤੇ ਕੀ ਉਹ ਵੀ ਉਹ ਪੀੜ ਨਹੀਂ ਮਹਿਸੂਸ ਕਰ ਪਾਈਆਂ, ਉਹ ਵੀ ਉਹਦਾ ਦਰਦ ਨਹੀਂ ਮਹਿਸੂਸ ਕਰ ਪਾਈਆਂ। ਚੈੱਕ ਕਰਨਾ ਵੀ ਮੁਨਾਸਬ ਨਹੀਂ ਸਮਝਿਆ ਗਿਆ ਕਿ ਹਾਂ ਇਸ ਮੌਕੇ ਬੱਚਾ ਕਿਸ ਸਥਿਤੀ ਦੇ ਵਿੱਚ ਹੈ, ਕੀ ਉਹਨੂੰ ਹੋ ਸਕਦਾ, ਕੀ ਬੱਚਾ ਨਹੀਂ ਹੋਣ ਵਾਲਾ ਅਜੇ, ਕਿ ਉਹ ਵੀ ਮੁਨਾਸਿਬ ਨਹੀਂ ਸਮਝਿਆ। ਚਲੋ, ਉਸ ਤੋਂ ਵੀ ਹੱਦ ਉਹ ਤੋਂ ਜ਼ਿਆਦਾ ਇਹ ਸੀਗੀ ਕਿ ਜਦੋਂ ਬੱਚੇ ਨੇ ਫਰਸ਼ ਤੇ ਜਨਮ ਲੈ ਲਿਆ ਔਰ ਲੋਕਾਂ ਨੇ ਉੱਥੇ ਹੰਗਾਮਾ ਕੀਤਾ, ਰੌਲਾ ਪਿਆ, ਉਸ ਤੋਂ ਬਾਅਦ ਡਾਕਟਰ ਉਹਨੂੰ ਲੈ ਕੇ ਗਏ, ਤਦ ਉਹਦੀ ਕਲਿੱਪ ਉਹ ਸਾਹਮਣੇ ਆ ਸਾਰਿਆਂ ਦੇ ਕਿ ਉਹਦੇ ਪੈਰਾਂ ਦੇ ਨਿਸ਼ਾਨ ਲਹੂ ਨਾਲ ਲਿਬੜੇ ਹੋਏ, ਉਸ ਰਿਸੈਪਸ਼ਨ ਤੋਂ ਲੈ ਕੇ ਉਹ ਵਾਰਡ ਤੱਕ ਦੇ ਪੈਰਾਂ ਦੇ ਨਿਸ਼ਾਨ ਨੇ। ਇਹਦਾ ਮਤਲਬ ਸਟੈਚਰ ਤੇ ਵੀ ਉਸ ਔਰਤ ਨੂੰ ਨਹੀਂ ਲਿਜਾਇਆ ਗਿਆ, ਉਸ ਹਾਲਤ ਦੇ ਵਿੱਚ ਵੀ ਉਹਨੂੰ ਪੈਦਲ ਤੋਰ ਕੇ ਅੰਦਰ ਲੈ ਕੇ ਗਏ। ਇਹ ਤੋਂ ਮਤਲਬ ਕਿ ਮੱਦਭਾਗੀ ਗੱਲ ਕੀ ਹੋ ਸਕਦੀ ਆ ਜੀ। ਕੋਤਾਹੀ ਮੌਕੇ ਦੀ ਹੁੰਦੀ ਆ, ਸਵਾਲ ਸਰਕਾਰ ਤੇ ਉੱਠਣਾ ਜਾਇਜ਼ ਆ, ਸਵਾਲ ਸਰਕਾਰ ਤੇ ਆਉਣਾ ਜਾਇਜ਼ ਆ, ਪਰ ਪਹਿਲੀ ਸੰਵੇਦਨਾ ਮੌਕੇ ਤੇ ਆ। ਸਰਕਾਰ ਹਰ ਥਾਂ ਨਹੀਂ ਬੈਠ ਸਕਦੀ, ਮੰਤਰੀ ਹਰ ਥਾਂ ਨਹੀਂ ਬੈਠ ਸਕਦੇ, ਪਰ ਸਰਕਾਰੀ ਹੁਕਮ ਤਾਂ ਕੰਮ ਕਰਦੇ ਆ ਨਾ। ਸੋ ਜਿਹੜੇ ਕਹਿੰਦੇ ਸਿਹਤ ਸਾਡੀ ਪਹਿਲੀ ਪ੍ਰਾਇੋਰਟੀ ਹੈ, ਸਿਹਤ ਤਾਂ ਸਾਡੇ ਕੋਲ ਮਾਡਲ ਹੈ ਦਿੱਲੀ ਵਾਲਾ, ਸਿਹਤ ਦੇ ਮਾਮਲੇ 'ਚ ਹੁਣ ਕੋਤਾਹੀ ਹੋਊਗੀ ਨਹੀਂ, ਤੇ ਘੱਟੋ ਘੱਟ ਉਹ ਆਪਣੇ ਡਾਕਟਰਾਂ ਨੂੰ, ਆਪਣੇ ਨਰਸਾਂ ਨੂੰ ਪਾਠ ਤਾਂ ਪੜ੍ਹਾ ਲੈਂਦੇ। ਤੇ ਹੁਣ ਜੋੜੇ ਮਾਜਰਾ ਸਾਹਿਬ ਸਾਹਮਣੇ ਆ ਜਾਣ ਕਿ ਭਾਈ ਜੇਕਰ ਉਹ ਗੰਦੇ ਬੈੱਡ ਦੇ ਉੱਤੇ BC ਦੀਆਂ ਕੋਤਾਹੀਆਂ ਕਾਰਨ ਸਾਨੂੰ ਉਹ BC ਨੂੰ ਭਜਾਉਣਾ ਪਿਆ, ਤਾਂ ਗਲਤ ਪ੍ਰਬੰਧਾਂ ਕਰਕੇ ਮੈਂ ਅਸਤੀਫਾ ਦਿੰਦਾ। ਜੇ ਭਾਰਤ ਦੇ ਵਿੱਚ ਰੇਲ ਮੰਤਰੀ, ਉਹ ਰੇਲ 'ਚ ਸਵਾਰ ਤਾਂ ਨਹੀਂ ਸੀ ਨਾ, ਉਹ ਰੇਲ ਗੱਡੀ ਚਲਾ ਤਾਂ ਨਹੀਂ ਰਿਹਾ ਸੀ ਨਾ, ਜੇਕਰ ਉਹ ਰੇਲ ਹਾਦਸੇ ਤੋਂ ਇਹ ਕਹਿੰਦਾ ਕਿ ਮੇਰੀ ਜ਼ਿੰਮੇਵਾਰੀ ਹੈ ਜੇਕਰ ਰੇਲ ਹਾਦਸਾ ਹੋਇਆ ਤੇ ਮੈਂ ਅਸਤੀਫਾ ਦਿੰਦਾ, ਫਿਰ ਜੋੜੇ ਮਾਜਰਾ ਆਵੇ ਸਾਹਮਣੇ ਕਿ ਮੈਂ ਪ੍ਰਵਾਨ ਕਰਦਾ ਕਿ ਮੇਰੇ ਸਿਸਟਮ 'ਚ ਖਾਮੀਆਂ, ਮੈਂ ਡਾਕਟਰਾਂ ਨੂੰ ਸਮਝਾ ਨਹੀਂ ਸਕਿਆ, ਮੈਂ ਉਹਨਾਂ ਨੂੰ ਉਹਦੇ ਲਈ ਤਿਆਰ ਨਹੀਂ ਕਰ ਸਕਿਆ, ਸਾਡੇ ਹਸਪਤਾਲ ਉਸ ਆਣ ਦੇ ਅਜੇ ਨਹੀਂ ਬਣੇ, ਚਾਹੇ ਪਿਛਲੀਆਂ ਸਰਕਾਰਾਂ ਦੇ ਨਲਾਇਕੀ ਗੱਲ ਪਾਓ, ਕੁਛ ਪਾਓ, ਪਰ ਮੰਤਰੀ ਸਾਹਿਬ ਆ ਕੇ ਸਾਹਮਣੇ ਲੈਣ ਜ਼ਿੰਮੇਵਾਰੀ, ਦੇਣ ਅਸਤੀਫਾ। ਸੋ ਇਸ ਲਈ ਇੱਥੇ ਉਹਨਾਂ ਡਾਕਟਰਾਂ ਦੇ ਉੱਤੇ ਵੀ, ਉਹਨਾਂ ਨਰਸਾਂ ਦੇ ਉੱਤੇ ਵੀ, ਹਸਪਤਾਲ ਦੇ ਉੱਤੇ ਵੀ, ਹਸਪਤਾਲ ਦੇ ਮੁਖੀ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਆ, ਤੇ ਉਹਦੇ ਨਾਲ ਨਾਲ ਸਿਹਤ ਮੰਤਰੀ ਨੂੰ ਵੀ ਆਪਣੀ ਜ਼ਿੰਮੇਵਾਰੀ ਲੈਣੀ ਪੈਣੀ ਹੈ, ਔਰ ਕਿਤੇ ਨਾ ਕਿਤੇ ਡਾਕਟਰਾਂ ਨੂੰ ਵੀ ਆਪਣੀ ਸਮਝਣਾ ਪੈਣਾ ਕਿ ਭਾਈ ਤੁਹਾਨੂੰ ਤਨਖਾਹ, ਤੁਹਾਨੂੰ ਭੱਤੇ, ਸਾਰਾ ਕੁਝ ਮਰੀਜ਼ਾਂ ਨੂੰ ਸੰਭਾਲਣ ਦੇ ਮਿਲਦੇ ਨੇ। ਇਹ ਨਹੀਂਗਾ ਕਿ ਕੋਈ VIP ਆ ਜਾਵੇ ਤਾਂ ਹੀ ਤੁਸੀਂ ਅੱਗੇ ਫੁੱਲਾਂ ਦੇ ਗੁਲਦਸਤੇ ਲੈ ਕੇ ਖੜਨੇ ਆ। ਜੇਕਰ ਮਰੀਜ਼ ਨੂੰ ਹੱਸ ਕੇ ਮਿਲੋ, ਪਿਆਰ ਨਾਲ ਮਿਲੋ, ਅੱਧਾ ਰੋਗ ਉਹਦਾ ਦਰਦ ਘਟ ਜਾਂਦਾ ਜੀ। ਤੇ ਇਹੋ ਜਿਹੇ ਮਾਮਲੇ 'ਚ ਜਦੋਂ ਬੱਚਾ ਜਨਮ ਲੈਣ ਵਾਲੀ ਸਥਿਤੀ ਹੋਵੇ, ਤਦ ਤਾਂ ਉਹਦੀ ਪੀੜ ਹੀ ਤੁਹਾਨੂੰ ਮਹਿਸੂਸ ਕਰਨੀ ਮਤਲਬ ਕਿ ਬਹੁਤ ਲਾਜ਼ਮੀ ਹੋ ਜਾਂਦੀ ਹੈ। ਪਰ ਇਸ ਮਾਮਲੇ 'ਚ ਮੈਨੂੰ ਲੱਗਦਾ ਕਿਸੇ ਨੇ ਉਹ ਮਹਿਸੂਸ ਨਹੀਂ ਕੀਤਾ, ਔਰ ਇਹ ਪੰਜਾਬ ਦੇ ਸਿਹਤ ਮਹਿਕਮੇ ਦਾ, ਸਿਹਤ ਵਿਭਾਗ ਦਾ ਜਨਾਜ਼ਾ ਹੈ ਜਿਹੜਾ ਉੱਥੇ ਪਠਾਨਕੋਟ ਦੇ ਹਸਪਤਾਲ ਦੇ ਵਿੱਚ ਨਿਕਲਿਆ ਹੈ। ਇਸ ਦੇ ਉੱਤੇ ਸਖਤ ਕਾਰਵਾਈ ਦੀ ਵੀ ਲੋੜ ਹੈ, ਇਸ ਦੇ ਉੱਤੇ ਐਕਸ਼ਨ ਲੈਣ ਦੀ ਵੀ ਲੋੜ ਹੈ, ਔਰ ਬਾਕੀ ਹਸਪਤਾਲ ਦੇ ਡਾਕਟਰਾਂ ਨੂੰ ਬੁਲਾ ਕੇ ਕੋਈ ਸੈਮੀਨਾਰ, ਕੋਈ ਟ੍ਰੀਟਮੈਂਟ, ਕੋਈ ਸਲਾਹ, ਕੋਈ ਅਕਲ, ਜੇਕਰ ਉਹਨਾਂ ਦੇ ਬੋਝ ਆ ਬੋਝ ਘਟਾਓ, ਜੇਕਰ ਉਹਨਾਂ ਕਿਸੇ ਸਾਧਨਾਂ ਦੀ ਲੋੜ ਆ ਸਾਧਨ ਦਿਓ। ਪਰ ਸੰਵੇਦਨਾ ਨਾ ਮੁੱਲ ਖਰੀਦੀ ਜਾ ਸਕਦੀ ਆ, ਨਾ ਸੰਵੇਦਨਾ ਭਰੀ ਜਾ ਸਕਦੀ ਆ। ਇਹ ਖੁਦ ਦੇ ਅੰਦਰ ਮਾਨਵਤਾ ਦਾ ਦਰਦ ਹੋਣਾ ਚਾਹੀਦਾ। ਜੇਕਰ ਇਹ ਦਰਦ ਹੁੰਦਾ ਤਾਂ ਉਹ ਘਟਨਾ ਨਾ ਵਾਪਰਦੀ। ਉਹਦੇ ਲਈ ਜੋੜੇ ਮਾਜਰੇ ਤੋਂ ਲੈ ਕੇ SMO ਤੱਕ, SMO ਤੋਂ ਲੈ ਕੇ ਡਾਕਟਰ ਤੱਕ, ਡਾਕਟਰ ਤੋਂ ਲੈ ਕੇ ਸਟਾਫ ਨਰਸ ਤੱਕ, ਸਾਰਿਆਂ ਦੇ ਉੱਤੇ ਕਾਰਵਾਈ ਹੋਣੀ ਲਾਜ਼ਮੀ ਹੈ।
ਅਗਲੀ ਖਬਰ ਦੇ ਵੱਲ ਵਧੀਏ ਜੀ। ਬਿਲਕੁਲ ਇਹ ਤਾਂ ਤੁਹਾਡੀ ਗੱਲ ਸਹੀ ਹੈ ਕਿ ਸਾਡੀਆਂ ਸਿਹਤ ਸਮੱਸਿਆਵਾਂ ਦਾ ਜਲੂਸ ਨਿਕਲਿਆ ਪਿਆ ਤੇ ਨਾਲ-ਨਾਲ ਕਈ ਗੈਰ ਜ਼ਿੰਮੇਵਾਰਾਨਾ ਲੋਕ ਵੀ ਇਹਨਾਂ ਸਿਹਤ ਸਮੱਸਿਆਵਾਂ ਦੇ ਵਿੱਚ ਕੁਰਸੀਆਂ ਤੇ ਬੈਠੇ ਨੇ, ਜਿਹੜੇ ਆਪਣੀਆਂ ਡਿਊਟੀਆਂ ਤੋਂ ਵੀ ਮੁਨਕਰ ਹੋ ਸਕਦੇ ਨੇ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਕਾਂਗਰਸ ਦੀ। ਇੱਕ ਪਾਸੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 150 ਦਿਨ ਦੀ ਲੰਬੀ ਭਾਰਤ ਜੋੜੋ ਯਾਤਰਾ ਤੇ ਹੈ, ਤੇ ਦੂਜੇ ਪਾਸੇ ਰਾਜਸਥਾਨ ਦੇ ਵਿੱਚ ਚੱਲ ਰਿਹਾ ਭਾਰਤ ਜੋੜੋ ਤੇ ਕਾਂਗਰਸ ਤੋੜੋ। ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਹੈ, ਪਰ ਹੁਣ ਦੱਸਦੇ ਆ ਵੀ ਜਿਹੜਾ ਹਿਮਾਚਲ ਪ੍ਰਦੇਸ਼ ਦਾ ਵਰਕਿੰਗ ਪ੍ਰਧਾਨ ਹੈ ਹਰਸ਼ ਮਹਾਜਨ, ਉਹ ਵੀ ਭਾਜਪਾ ਚਲਾ ਗਿਆ। ਇਦੋਂ ਪਹਿਲਾਂ ਗੋਆ ਦੇ 8 ਵਿਧਾਇਕ ਭਾਜਪਾ ਚਲੇ ਗਏ। ਅਸ਼ੋਕ ਗਹਿਲੋਤ ਨੂੰ ਪਾਰਟੀ ਪ੍ਰਧਾਨ ਬਣਾਉਣ ਦੀ ਤਿਆਰੀ ਹੋ ਰਹੀ ਸੀ, ਪਰ ਹਾਈ ਕਮਾਂਡ ਵੱਲੋਂ ਜਿਹੜੇ ਆਗੂ ਭੇਜੇ ਗਏ ਸੀ ਉਹ ਮੀਟਿੰਗ ਤੋਂ ਬਗਾਵਤ ਕਰਕੇ 90 ਵਿਧਾਇਕਾਂ ਨੇ 108 ਦੇ ਵਿੱਚੋਂ ਗਹਿਲੋਤ ਨੂੰ, ਜਦੋਂ ਨਾਮਜ਼ਦ ਕੀਤੇ ਗਏ ਵਿਅਕਤੀ ਨੂੰ ਮੁੱਖ ਮੰਤਰੀ ਬਣਾਉਣ ਤੇ ਜ਼ੋਰ ਦਿੱਤਾ। ਉਹ ਕਹਿੰਦੇ ਪਾਇਲਟ ਬਣੀ ਨਹੀਂ ਜਾਣਾ ਸੀ। ਇਹ ਸਭ ਕਾਸੇ ਦੇ ਦਰਮਿਆਨ ਜੇਕਰ ਪੰਜਾਬ ਕਾਂਗਰਸ ਦਾ ਕਲੇਸ਼ ਚਲੋ ਛੱਡ ਵੀ ਦੇਈਏ ਇੱਕ ਵਾਰੀ, ਤਾਂ ਵੀ ਹੁਣ ਕਿਆ ਇਹ ਜਾ ਸਕਦਾ ਕਿ ਅਸੀਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਗੇਂਦ ਆ ਹੁਣ ਉਹ ਗਹਿਲੋਤ ਦੇ ਪਾਲੇ ਦੇ ਵਿੱਚੋਂ ਨਿਕਲ ਕੇ ਸਚਿਨ ਪਾਇਲਟ ਦੇ ਪਾਲੇ ਦੇ ਵਿੱਚ ਆ? ਪ੍ਰਵੀਨ ਜੀ, ਤੁਸੀਂ ਕਹਿ ਸਕਦੇ ਹੋ ਜੀ ਕਿ ਇਸ ਮੌਕੇ ਸਚਿਨ ਪਾਇਲਟ ਦੇ ਦੋਵੇਂ ਹੱਥਾਂ 'ਚ ਲੱਡੂ ਨੇ ਜੀ। ਇੱਕ ਪਾਸੇ ਕਾਂਗਰਸ ਉਹਨਾਂ ਨੂੰ ਪਲੋਸ ਰਹੀ ਆ ਜੀ ਕਿ ਜਿਵੇਂ ਤਿਵੇਂ ਆ 4 ਮਹੀਨੇ ਲੰਘਾ ਤੇ 2023 ਦੇ ਵਿੱਚ ਸਰਕਾਰ ਤੇਰੀ, ਜੀ ਮੁੱਖ ਮੰਤਰੀ ਤੂੰ। ਜੀ ਦੂਸਰੇ ਪਾਸੇ ਮੈਨੂੰ ਪਤਾ ਲੱਗ ਰਿਹਾ ਕਿ ਭਾਜਪਾ ਉਹਨਾਂ ਨੂੰ ਪੱਠੇ ਪਾ ਰਹੀ ਆ ਕਿ ਆਓ ਪਾਇਲਟ ਸਾਹਿਬ, ਸਾਡੇ ਵਾਲਾ ਜਹਾਜ਼ ਤੁਸੀਂ ਉਡਾਓ, ਅਗਲੀ ਵਾਰ ਤੁਹਾਨੂੰ ਮੂਹਰੇ ਲਾਉਂਦੇ ਆ, ਨੌਜਵਾਨ ਚਿਹਰਾ ਤੇ ਜੇ ਉਹ ਆ ਜਾ। ਜੇ ਕੇਂਦਰ ਦੀ ਰਾਜਨੀਤੀ 'ਚ ਆਉਣਾ ਉੱਥੇ ਲੈ ਜਾਾਂਗੇ, ਜੇ ਰਾਜਸਥਾਨ 'ਚ ਆਉਣਾ ਤਾਂ ਉੱਥੇ ਰੱਖਾਂਗੇ, ਅਗਲੀ ਵਾਰ ਸਾਡੀ ਸਰਕਾਰ ਬਣਵਾਓ। ਇਹ ਵੀ ਪਤਾ ਲੱਗ ਰਿਹਾ। ਪਰ ਗਿਣਤੀ ਦੇ ਹਿਸਾਬ ਨਾਲ ਅੱਜ ਦੇ ਟਾਈਮ 'ਚ ਅਸ਼ੋਕ ਗਹਿਲੋਤ ਕੋਲ ਐਮਐਲਏ ਵੱਧ ਨੇ ਜੀ। ਉਹਦੇ ਕੋਲ ਐਮਐਲਏ ਵੀ ਮਤਲਬ ਕਿ ਓਨੇ ਹੋਣ ਕਿ ਉਹ ਸਰਕਾਰ ਆਪਣੀ ਰੱਖ ਸਕਣ, ਉਹਦੇ ਬਾਵਜੂਦ ਵੀ ਉਹਨਾਂ ਨੂੰ ਸੋਨੀਆ ਗਾਂਧੀ ਤੋਂ ਮਾਫੀ ਮੰਗਣੀ ਪਈ। ਕੀ ਮਾਇਨੇ ਨੇ ਇਹਦੇ? ਜੀ ਜੀ। ਅਸ਼ੋਕ ਗਹਿਲੋਤ ਆਪਣੇ ਹੀ ਦਾਅ 'ਚ ਮੈਨੂੰ ਲੱਗਦਾ ਉਲਝ ਗਏ। ਉਹਨਾਂ ਨੂੰ ਲੱਗਦਾ ਸੀ ਕਿ ਮੈਂ ਪ੍ਰਧਾਨਗੀ ਵੀ ਸਾਂਭ ਲੂੰਗਾ ਤੇ ਆਪਣੇ ਹੀ ਬੰਦੇ ਨੂੰ ਮੁੱਖ ਮੰਤਰੀ ਵੀ ਰੱਖ ਲੂੰਗਾ। ਜੇ ਮੈਨੂੰ ਮੁੱਖ ਮੰਤਰੀ ਤੋਂ ਹਟਾਉਣਗੇ, ਜੇ ਇੱਕ ਬੰਦਾ ਇੱਕ ਅਹੁਦੇ ਵਾਲਾ ਫਾਰਮੂਲਾ ਨਾ ਕੱਢੇ, ਫਿਰ ਮੈਂ 2 ਅਹੁਦਿਆਂ ਤੇ ਰਹਿ ਲੂੰਗਾ ਤੇ ਅਗਲੀ ਵਾਰ ਲਈ ਕਹਿ ਦੂੰਗਾ ਕਿ ਅਗਲੀ ਵਾਰ ਦੇਖ ਲਾਂਗੇ ਜਿਹਨੂੰ ਬਣਾਉਣਾ, ਕਿ ਫਿਲਹਾਲ ਮੇਰਾ ਚੱਲੇ। ਜੇ ਨਹੀਂ ਚੱਲਿਆ ਤਾਂ ਮੈਂ ਫਿਰ ਕਿਸੇ ਆਪਣੇ ਬੰਦੇ ਨੂੰ ਬਣਾ ਲੂੰਗਾ। ਇਹ ਹੋ ਹੀ ਨਹੀਂ ਸਕਦਾ ਪ੍ਰਵੀਨ ਜੀ ਕਿ ਜਿਹੜੇ ਉਹ ਮਤੇ ਆਏ, ਜਿਹੜੇ ਉਹ ਦਸਤਖਤ ਕੀਤੇ, ਅਸਤੀਫੇ ਸਾਂਝੇ ਆਏ, ਉਹ ਗਹਿਲੋਤ ਦੀ ਸਹਿਮਤੀ ਤੋਂ ਬਿਨਾਂ ਹੋਣ। ਜੇ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਹੋਏ ਹੁੰਦੇ ਤਾਂ ਉਹਨਾਂ ਨੂੰ ਤਾੜਨਾ ਵੀ ਕਰਦੇ, ਝਾੜਾਂ ਵੀ ਮਾਰਦੇ, ਔਖੇ ਵੀ ਹੁੰਦੇ, ਫਿਰ ਸੋਨੀਆ ਦੇ ਨਾਲ ਖੜ ਕੇ ਬੋਲਦੇ, ਨਾ ਕਿ ਸੋਨੀਆ ਕੰਨੀ ਨੂੰ ਮੂੰਹ ਕਰਕੇ ਮਾਫੀ ਮੰਗਦੇ। ਅਚੇਚੇ ਤੌਰ ਤੇ ਕਾਗਜ਼ ਲਿਖ ਕੇ ਲੈ ਕੇ ਗਏ। ਉਹ ਕਾਗਜ਼ ਦੇ ਉੱਤੇ ਸਚਿਨ ਪਾਇਲਟ ਦਾ ਨਾਮ ਵੀ ਉਕਰਿਆ ਸੀ, ਉਸ ਪਾਇਲਟ ਦੇ ਉੱਤੇ ਮਾਫੀ ਵੀ ਲਿਖੀ ਸੀ, ਔਰ ਇਹ ਵੀ ਕਿਹਾ ਸੀਗਾ ਕਿ ਰਵਾਇਤ ਟੁੱਟ ਗਈ। ਸਾਡੀ ਰਵਾਇਤ ਰਹੀ ਹੈ ਕਿ ਅਸੀਂ ਇੱਕ ਲਾਈਨ ਦੇ ਵਿੱਚ ਸਾਰੇ ਅਧਿਕਾਰ ਹਾਈ ਕਮਾਂਡ ਨੂੰ ਦਿੰਦੇ ਰਹੇ ਹਾਂ, ਉਹ ਰਵਾਇਤ ਅਸੀਂ ਟੁੱਟੀ ਹੈ, ਉਹਦੇ ਲਈ ਮੈਂ ਮਾਫੀ ਮੰਗਦਾ। ਤੇ ਉਹਦੀ ਮਾਫੀ ਸ਼ਾਇਦ ਪ੍ਰਵਾਨ ਵੀ ਹੋ ਗਈ ਹੈ ਤੇ ਫਿਲਹਾਲ ਮੁੱਖ ਮੰਤਰੀ ਬਣੇ ਰਹਿਣਗੇ। ਮੁੱਖ ਮੰਤਰੀ ਫਿਲਹਾਲ ਬਣੇ ਰਹਿਣਗੇ। ਉਹਦਾ ਕਾਰਨ ਇਹ ਹੈ ਕਿ ਕਾਂਗਰਸ ਨੂੰ ਇਹ ਲੱਗਦਾ ਕਿ ਜੇਕਰ ਇਸ ਮੌਕੇ ਐਮਐਲਏ ਸਣੇ ਗਏ ਤਾਂ ਸਾਡਾ ਕਾਂਗਰਸ ਤਾਂ ਰਾਜਸਥਾਨ 'ਚ ਸਰਕਾਰ ਗਈ, ਹਿਮਾਚਲ ਔਰ ਗੁਜਰਾਤ 'ਚ ਵੀ ਜਿਹੜਾ ਮਾੜਾ ਮੋਟਾ 4 ਵੋਟਾਂ ਪੈਣੀਆਂ ਉਹ ਵੀ ਨਹੀਂ ਪੈਣਗੀਆਂ। ਇਸ ਲਈ ਉਹ ਫਿਲਹਾਲ ਕਾਂਗਰਸ ਦੀ ਸਰਕਾਰ ਨੂੰ ਕਾਇਮ ਰੱਖਣ ਲਈ ਅਸ਼ੋਕ ਗਹਿਲੋਤ ਨਾਲ ਸਖਤੀ ਨਾਲ ਨਹੀਂ ਨਿਪਟਣਾ ਚਾਹੁੰਦੀ ਕਾਂਗਰਸ। ਉਹਨਾਂ ਨੂੰ ਲੱਗਦਾ ਕਿ ਸਣੇ ਐਮਐਲਏ ਉੱਧਰ ਜਾ ਸਕਦਾ, 2/3 ਐਮਐਲਏ ਤੋੜ ਕੇ ਉੱਧਰ ਲਿਜਾ ਸਕਦਾ। ਸੋ ਇਸ ਲਈ ਉਸ ਪਹਿਲੂ ਤੇ ਉਹਨੂੰ ਮਨਾ ਲਿਆ ਗਿਆ। ਪਰ ਆਪਾਂ ਇਹ ਸਭ ਦੇ ਬਾਵਜੂਦ ਕਿ ਮੁੱਖ ਮੰਤਰੀ ਗਹਿਲੋਤ ਬਣੇ ਰਹਿਣਗੇ, ਸੋਨੀਆ ਦੇ ਨਾਲ ਰਹਿਣਗੇ, ਉਹਨਾਂ ਦੀ ਮਤਲਬ ਕਿ ਉਹ ਇਹਨਾਂ ਪ੍ਰਤੀ ਸਖਤ ਨਹੀਂ, ਤਾਂ ਵੀ ਆਪਾਂ ਕਹਿੰਦੇ ਹਾਂ ਕਿ ਗੇਂਦ ਪਾਇਲਟ ਦੇ ਪਾਲੇ 'ਚ। ਗੇਂਦ ਪਾਇਲਟ ਦੇ ਪਾਲੇ 'ਚ ਇਸ ਲਈ ਆ ਕਿ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਭਾਈ ਜੇ ਤਾਂ ਹੁਣੇ ਮੁੱਖ ਮੰਤਰੀ ਬਣਨਾ ਤਾਂ ਜਾ ਕੇ ਆਪਣੇ ਐਮਐਲਏ ਨੂੰ ਪੁੱਛ ਲੈ, ਜੇ ਤੇਰੇ ਨਾਲ ਐਮਐਲਏ ਹੈਗੇ ਤਾਂ ਬਣਾ ਦਿੰਦੇ ਆ ਸਵੇਰ ਨੂੰ। ਪਰ 2023 'ਚ ਤੂੰ ਚਿਹਰਾ ਹੋਏਗਾ, ਤੇਰੇ ਕਹੇ ਤੇ ਟਿਕਟਾਂ ਦੇਵਾਂਗੇ, ਤੇਰੇ ਚਹਤਿਆਂ ਨੂੰ ਵੱਧ ਦੇਵਾਂਗੇ, ਗਹਿਲੋਤ ਦੇ ਪਰ ਕੁਤਰ ਦਿਆਂਗੇ, ਤੂੰ ਆਪਣੇ ਉਹ ਬੰਦੇ ਲਿਆ ਜਿਹੜੇ ਜਿੱਤਣ ਵਾਲੇ ਘੋੜੇ ਹੋਣ। ਉਹਨੂੰ ਇਹ ਕਹਿ ਕੇ ਭੇਜ ਦਿੱਤਾ ਗਿਆ ਤੇ ਉਹਦੀ ਉਹ ਤਿਆਰੀ 'ਚ ਜੁਟ ਗਿਆ। ਉਹਨੂੰ 2023 ਦਿਖਣ ਲੱਗਾ ਔਰ 2023 ਨੂੰ ਲੈ ਕੇ ਸਚਿਨ ਪਾਇਲਟ ਇਸ ਸਥਿਤੀ 'ਚ ਵੀ ਹੈਗਾ ਕਿ ਜੇ ਅੱਜ ਬੀਜੇਪੀ 'ਚ ਨਹੀਂ ਗਿਆ, ਅਗਲੀ ਵਾਰ ਵੱਧ ਐਮਐਲਏ ਆ ਗਏ ਤਾਂ ਇੱਧਰ ਵਾਲੇ ਫਿਰ ਧੋਖਾ ਕਰਨਗੇ, ਫਿਰ ਮੇਰੇ ਕੋਲ ਉੱਧਰ ਵੀ ਹੋਊਗਾ। ਇਸ ਲਈ ਉਹਦੇ 2 ਹੱਥਾਂ 'ਚ ਲੱਡੂ ਇਸ ਵਾਰ ਵੀ ਨੇ ਔਰ 2023 ਲਈ ਵੀ ਨੇ। ਪਰ ਸਵਾਲ ਲੋਕਾਂ ਨੇ ਫੈਸਲਾ ਕਰਨਾ ਕਿ ਕਿਹਦੇ ਬੰਦੇ ਜਿਤਾਉਣੇ ਨੇ, ਕਿਹਨੂੰ ਜਿਤਾਉਣਾ, ਵੋਟਾਂ ਕਿਹਨੂੰ ਬਣੀਆਂ। ਸਕੀਮਾਂ ਨੇ ਇਹ ਸਕੀਮਾਂ ਹੁਣ ਸਚਿਨ ਪਾਇਲਟ ਦੇ
ਦਿਮਾਗ 'ਚ ਚੱਲ ਰਹੀਆਂ ਨੇ ਕਿ ਮੈਂ ਅਗਲੀ ਵਾਰ ਲਈ ਜ਼ੋਰ ਮਾਰ ਰਹਾ, ਖੁਦ ਵੀ ਜਿੱਤਾਂ ਤੇ ਆਪਣੇ ਐਮਐਲਏ ਵੱਧ ਜਿਤਾਵਾਂ, ਫਿਰ ਚਾਹੇ ਮੁੱਖ ਮੰਤਰੀ ਕਾਂਗਰਸ ਕੰਨਿਓ ਬਣਾ ਤੇ ਚਾਹੇ ਭਾਜਪਾ ਕੰਨਿਓ ਬਣਨਾ ਮੁੱਖ ਮੰਤਰੀ ਹੈ। ਜੀ ਸੋ ਜੀ ਮਿਸ਼ਨ 2023 ਚ ਜੁਟ ਗਏ ਨੇ, ਇਸ ਲਈ ਉਹਨਾਂ ਦੇ ਹੱਥ 'ਚ ਲੱਡੂ ਹੈਗਾ। ਪਰ ਫਿਲਹਾਲ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਜਿਹੜਾ ਰੇੜਕਾ ਹੈ ਉਹ 'ਚ ਅਸ਼ੋਕ ਗਹਿਲੋਤ ਦਾ ਬਾਹਰ ਹੋਣਾ ਤੇ G23 ਦੇ ਮੈਂਬਰਾਂ ਨਾਲ ਬੈਠਕ ਕਰਨਾ, ਜੀ ਸੋਨੀਆ ਤੋਂ ਮਾਫੀ ਮੰਗ ਲਈ ਤੇ ਹਾਂਜੀ ਸ਼ਾਮ ਨੂੰ ਜਾ ਕੇ ਆਨੰਦ ਸ਼ਰਮਾ ਨਾਲ ਜੱਫੀ ਪਾ ਲਈ, ਜੀ ਉਹਨਾਂ ਨਾਲ ਬੈਠਕ ਕਰ ਲਈ। ਤੇ ਉਧਰੋਂ ਪਤਾ ਲੱਗ ਰਿਹਾ ਮੈਨੂੰ ਕਿ ਸ਼ਸ਼ੀ ਥਰੂਰ ਦੇ ਨਾਲ ਹੁਣ ਮਨੀਸ਼ ਤਿਵਾੜੀ ਵੀ ਮੈਦਾਨ 'ਚ ਉਤਰਨ ਨੂੰ ਤਿਆਰ ਨੇ। G23 ਵੱਲੋਂ ਮਨੀਸ਼ ਤਿਵਾੜੀ ਹੋ ਸਕਦੇ ਨੇ ਜਾਂ ਕੋਈ ਹੋਰ ਵੀ ਹੋ ਸਕਦਾ ਹੈ। ਤੇ ਉਧਰ ਦਿਗਵਿਜੇ ਕਹਿੰਦੇ ਕਾਂਗਰਸ ਦਾ ਪ੍ਰਮਾਣਿਤ ਉਮੀਦਵਾਰ ਹੋ ਸਕਦਾ ਸੋਨੀਆ ਰਾਹੁਲ ਗਾਂਧੀ ਦਾ। ਤੇ ਇਸ ਲਈ ਮੈਚ ਰੋਮਾਂਚਕ ਵੀ ਹੋਏਗਾ, ਮੈਚ ਫਸਮਾ ਵੀ ਹੋ ਸਕਦਾ ਹੈ ਤੇ ਮੈਚ ਫਸੱਡੀ ਵੀ ਸਾਬਤ ਹੋ ਸਕਦਾ ਹੈ। ਸੋ ਇਸ ਲਈ ਕਿੱਧਰ ਨੂੰ ਜਾਣਾ, ਅੱਜ ਆਖਰੀ ਦਿਨ ਹੈ, ਕੌਣ ਨਾਮਜ਼ਦਗੀ ਭਰਦਾ ਹੈ, ਕਿਹਦੇ ਪਰਚੇ ਪ੍ਰਵਾਨ ਹੁੰਦੇ ਨੇ, ਕਿਹਦੇ ਨਾਂ ਸਾਹਮਣੇ ਆਉਂਦੇ ਨੇ, ਉਹ ਤੋਂ ਬਾਅਦ ਗਹਿਲੋਤ ਖੇਮਾ ਕਿਹੜੇ ਪਾਸੇ ਭੁਗਤਦਾ ਵੀ ਦੇਖਣ ਵਾਲੀ ਗੱਲ ਹੋਈ। ਕਿਉਂਕਿ ਗਹਿਲੋਤ ਦਾ ਦਬਦਬਾ ਰਾਜਸਥਾਨ 'ਚ ਨਹੀਂ ਗਾ, ਪੁਰਾਣੇ ਸਾਰੇ ਕਾਂਗਰਸੀ ਲੀਡਰਾਂ 'ਚ, ਦਿੱਗਜ ਲੀਡਰਾਂ ਦੇ ਵਿੱਚ, ਬਜ਼ੁਰਗ ਲੀਡਰਾਂ ਦੇ ਵਿੱਚ ਵੀ ਉਹਨਾਂ ਦੀ ਪਕੜ ਹੈਗੀ ਆ। ਔਰ ਜਿੱਥੇ ਕਦੇ ਇੰਚਾਰਜ ਰਹੇ ਨੇ ਉੱਥੇ ਨਵੀਂ ਪੀੜ੍ਹੀ ਨੂੰ ਵੀ ਨਾਲ, ਜਿੰਨੇ ਕੁ ਕਾਂਗਰਸ ਨਾਲ ਹੈਗੇ ਨੇ ਉਨਿਆਂ ਤੇ ਵੀ ਉਹਨਾਂ ਦਾ ਦਬਦਬਾ ਕੁਛ ਹੈਗਾ। ਇਸ ਲਈ ਉਹ ਕਿਹੜੀ ਭੂਮਿਕਾ ਨਿਭਾਉਣਗੇ ਇਹਦਾ ਵੀ ਕਾਂਗਰਸ ਨੂੰ ਡਰ ਹੈਗਾ। ਸੋ ਇਸ ਲਈ ਹੁਣ ਚਾਹੇ ਚੋਣ ਪ੍ਰਧਾਨਗੀ ਦੀ ਹੋਵੇ ਚਾਹੇ ਰਾਜਸਥਾਨ ਦੀ ਹੋਵੇ, ਦੋਵਾਂ ਦੇ ਉੱਤੇ ਨਜ਼ਰ ਹੈ। ਔਰ ਇਹ ਸਭ ਦੇ ਵਿੱਚ ਭਾਰਤ ਜੋੜੋ ਯਾਤਰਾ ਕਿਤੇ ਗਵਾਚ ਗਈ ਹੈ, ਜਿਹੜੀ ਚਰਚਾ 'ਚ ਆ ਗਈ ਸੀ ਕਿਸੇ ਸਮੇਂ। ਹਾਂਜੀ ਬਿਲਕੁਲ, ਭਾਰਤ ਜੋੜੋ ਯਾਤਰਾ ਗਵਾਚ ਗਈ ਹੈ। ਪਰ ਇਹਨਾਂ ਜ਼ਰੂਰ ਕੀ ਸ਼ਰਮਾ ਜੀ ਇਹ ਗੱਲ ਕਹਿ ਸਕਦੇ ਹਾਂ ਕਿ ਜੋ ਮਰਜ਼ੀ ਹਾਲਾਤ ਰਹੇ ਹੋਣ, ਪਰ ਜੋ ਪਿਛਲੇ ਇਲੈਕਸ਼ਨ ਦੇ ਵਿੱਚ ਖਾਸ ਕਰਕੇ ਜੇ ਆਪਾਂ 2018 ਦੀ ਗੱਲ ਕਰੀਏ, ਸਚਿਨ ਪਾਇਲਟ ਨੇ ਪਾਰਟੀ ਲਈ ਖਾਸੀ ਮਿਹਨਤ ਕੀਤੀ ਸੀ ਔਰ ਸਚਿਨ ਪਾਇਲਟ ਦੇ ਦਮ ਤੇ ਹੀ ਰਾਜਸਥਾਨ ਦੇ ਵਿੱਚ ਕਾਂਗਰਸ ਸੱਤਾ ਦੇ ਵਿੱਚ ਆਉਣ 'ਚ ਕਾਮਯਾਬ ਹੋਈ ਸੀ। ਖੈਰ ਹੁਣ ਅਗਲੀ ਵਾਰੀ ਸਚਿਨ ਪਾਇਲਟ ਉਹ ਕ੍ਰਿਸ਼ਮਾ ਕਰ ਦਿਖਾਉਂਦੇ ਨੇ, ਇਹ ਇੱਕ ਵੱਖਰੀ ਗੱਲ ਹੈ ਕਿਉਂਕਿ ਗਵਰਨੈਂਸ ਗਹਿਲੋਤ ਦੀ ਰਹੀ ਹੈ 5 ਸਾਲ। ਉਹ ਵੀ ਰਹੀ ਹੈ ਪ੍ਰਵੀਨ ਜੀ, ਰਾਜਸਥਾਨ ਦਾ ਰਿਕਾਰਡ ਵੀ ਲਗਭਗ ਪੰਜਾਬ ਵਾਲਾ ਹੀ ਰਿਹਾ ਕਿ ਹਰ ਵਾਰ ਸੱਤਾ ਬਦਲਦੀ ਰਹੀ ਹੈ ਜੀ। ਤੇ ਬੇਸ਼ੱਕ ਪੰਜਾਬ 'ਚ ਇੱਕ ਵਾਰ ਬਾਦਲ ਰਿਪੀਟ ਕਰ ਗਏ ਤੇ ਪਰ ਪੰਜਾਬ 'ਚ ਜਿਵੇਂ ਹਰ ਵਾਰ ਕਹਿੰਦੇ 5 ਸਾਲ ਬਾਅਦ ਸੱਤਾ ਬਦਲ ਜਾਂਦੀ ਹੈ, ਉੱਥੇ ਵੀ ਰਹੀ ਹੈ। ਇਸ ਲਈ ਵੱਡੀ ਚੁਣੌਤੀ ਵੀ ਹੋਗੀ। ਔਰ ਕਾਂਗਰਸ ਜਿਵੇਂ ਅੱਜ ਕੱਲ੍ਹ ਦੇਸ਼ ਭਰ 'ਚ ਕਮਜ਼ੋਰ ਹੈ, ਔਰ ਇਸ ਲੜਾਈ ਨੇ ਉਹਨਾਂ ਨੂੰ ਉੱਥੇ ਹੋਰ ਕਮਜ਼ੋਰ ਕੀਤਾ ਹੋਏਗਾ, ਲੋਕਾਂ ਦਾ ਵਿਸ਼ਵਾਸ ਡਾਮਾਡੋਲ ਹੋਇਆ ਹੋਏਗਾ। ਉਹਦੇ ਬਾਵਜੂਦ ਵੀ ਉਹ ਜਿੱਤਣ ਦੇ ਲਈ ਕੀ ਕਰਦੇ ਨੇ ਦੇਖਣ ਵਾਲੀ ਗੱਲ ਹੋਏਗੀ। ਜੀ, ਬਾਦਲ ਤਾਂ ਹੁਣ ਵੈਸੇ ਕਹੀ ਜਾਂਦੇ ਜੇ 12 'ਚ ਰਿਪੀਟ ਨਾ ਹੁੰਦੇ ਤਾਂ ਚੰਗੇ ਰਹਿੰਦੇ। ਜੀ, ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ ਜਾਂਦੇ ਗੱਲ ਕਰੀਏ ਸਰਾਰੀ ਦੀ। ਕਹਿੰਦੇ ਸਰਾਰੀ ਨੂੰ ਝਟਕਣ ਤੋਂ ਪਹਿਲਾਂ ਹੁਣ ਮੌਲਤ ਮਿਲ ਗਈ ਹੈ। ਵੈਸੇ ਸਰਾਰੀ ਹੋਈ ਪਈ ਹੈ ਜੀ। ਬਿਲਕੁਲ, ਸਰਾਰੀ ਦੀ ਚੜ੍ਹਾਈ ਕਹਿ ਲਓ ਕਿ ਖਾਸੀ ਹੋ ਗਈ। ਸੋ ਇਸ ਲਈ ਉਹ ਕਹਿੰਦਾ ਕਿ ਨਾਂ ਤਾਂ ਸਾਰਿਆਂ ਨੂੰ ਯਾਦ ਹੋ ਗਿਆ ਕਿ ਕੋਈ ਚੱਕਰ ਨਹੀਂ ਹੈ ਨਾ। ਪਰ ਮੰਤਰੀ ਉਹਦਾ ਲਗਭਗ ਜਾਣਾ ਤੈਅ ਲੱਗਦਾ ਪ੍ਰਵੀਨ ਜੀ ਹਲੇ ਵੀ। ਅੱਛਾ। ਹਾਂ, ਜਿਸ ਕਦਰ ਵਿਰੋਧੀਆਂ ਨੇ ਉਹਨੂੰ ਮੁੱਦਾ ਬਣਾਇਆ, ਕੱਲ ਚੋਲੇ ਪਾ ਕੇ ਆ ਗਏ ਕਾਂਗਰਸੀ ਉਹਦੇ ਨਾਂ ਦੇ, ਅੰਦਰ ਹਗਾਮਾ ਕੀਤਾ, ਭਗਵੰਤ ਮਾਨ ਦੀ ਗੈਰ ਹਾਜ਼ਰੀ 'ਚ ਬੋਲਣ ਦਾ ਵੱਧ ਮੌਕਾ ਮਿਲ ਗਿਆ ਕਿਉਂਕਿ ਉਧਰੋਂ ਜਦੋਂ ਕਪਤਾਨ ਨਹੀਂ ਸੀ ਤਾਂ ਫਿਰ ਉਹਨਾਂ ਨੇ ਅਮਨ ਅਰੋੜੇ ਨੂੰ ਵੀ ਨਹੀਂ ਬੋਲਣ ਦਿੱਤਾ। ਇੱਧਰ ਘਾਗ ਸੀਗੇ ਥੋੜੇ ਜਿਹੇ ਸੀ, ਉਹ ਭਗਵੰਤ ਦੀਆਂ ਟਿੱਪਣੀਆਂ ਤੋਂ ਥੋੜਾ ਡਰ ਵੀ ਲੱਗਦਾ ਇਹਨਾਂ ਨੂੰ ਕਿ ਪਤਾ ਨਹੀਂ ਉਹਨੇ ਕੀ ਕਹਿ ਦੇਣਾ। ਸੋ ਇਹ ਇਸ ਲਈ ਕੱਲ ਉਹਦੀ ਗੈਰ ਹਾਜ਼ਰੀ 'ਚ ਥੋੜਾ ਜਿਹਾ ਜ਼ਿਆਦਾ ਉਲਾਰ ਵੀ ਹੋ ਗਏ ਕਾਂਗਰਸੀ ਤੇ ਬਾਹਰ ਮੈਦਾਨ 'ਚ ਆ ਕੇ ਵੀ ਰੌਲਾ ਪਾਈ ਗਏ। ਤੇ ਉਹ ਰਾਜਾ ਬੜਿੰਗ ਸਣੇ ਇੱਕ ਹੋਰ ਐਮਐਲਏ ਨੂੰ ਤਾਂ ਕਹਿੰਦੇ ਕਿ ਹੋ ਸਕਦਾ ਕਿ ਸਸਪੈਂਡ ਨਾ ਕਰ ਦੇਣ, ਕਿਤੇ ਸਪੀਕਰ ਸਾਹਿਬ ਨਾਲ ਕੋਈ ਸ਼ਿਕਾਇਤ ਪਹੁੰਚ ਗਈ ਹੈ। ਉਧਰ ਅਕਾਲੀ ਵੀ ਬਾਈਕਾਟ ਕਰਕੇ ਬਾਹਰ ਆ ਗਏ ਤੇ ਭਾਜਪਾ ਵਾਲੇ ਵੀ। ਪਰ ਇਹ ਸਾਰੇ ਦੇ ਵਿੱਚ ਸਰਾਰੀ ਦਾ ਮੁੱਦਾ ਛਾਇਆ। ਹੁਣ ਸਰਾਰੀ ਨੂੰ ਜਿਵੇਂ ਵਿਰੋਧੀ ਧਿਰ ਮੰਗ ਕਰ ਰਹੇ ਨੇ, ਇੱਕ ਤਾਂ ਉਹ ਹਵਾਲਾ ਆਮ ਆਦਮੀ ਪਾਰਟੀ ਇਸ ਨਜ਼ਰ ਤੋਂ ਦੇਖ ਰਹੀ ਆ ਕਿ ਐ ਨਾ ਲੱਗੇ ਕਿ ਉਹਨਾਂ ਦੇ ਦਬਾਅ ਹੇਠ ਆ ਕੇ ਅਸੀਂ ਉਹਦੀ ਛੁੱਟੀ ਕਰਤੀ। ਅਸੀਂ ਇਹ ਸੁਨੇਹਾ ਨਹੀਂ ਦੇਣਾ, ਅਸੀਂ ਇਹ ਸੁਨੇਹਾ ਦੇਣਾ ਕਿ ਅਸੀਂ ਜਿਹੜਾ ਫਾਰਮੂਲਾ ਕੱਢਿਆ ਕਿ 0% ਵੀ ਮਨਜ਼ੂਰ ਨਹੀਂ ਸਾਨੂੰ, ਮਤਲਬ ਕਿ ਭ੍ਰਿਸ਼ਟਾਚਾਰੀ, ਉਹਦੇ ਨਾਲ ਉਸ ਹਵਾਲੇ ਨਾਲ ਕਹਿੰਦੇ ਅਸੀਂ ਕਾਰਵਾਈ ਕਰਨੀ ਆ। ਪਰ ਇਸ ਮੌਕੇ ਜੇਕਰ ਕਾਰਵਾਈ ਹੋਈ ਤਾਂ ਇਹ ਸੁਣਿਆ ਜਾਊਗਾ ਕਿ ਕਾਂਗਰਸੀਆਂ ਦੇ ਦਬਾਅ ਹੇਠ, ਵਿਧਾਨ ਸਭਾ 'ਚ ਹੋਏ ਹਗਾਮੇ ਹੇਠ ਉਹਨਾਂ ਵੱਲੋਂ ਚੱਕੇ ਰੋਲੇ ਕਰਨ, ਇਹਨਾਂ ਨੂੰ ਬਾਹਰ ਕਰਨਾ ਪਿਆ। ਇਸ ਲਈ ਉਹ ਨਹੀਂ। ਤੇ ਦੂਏ ਪਾਸੇ ਭਗਵੰਤ ਮਾਨ ਹੋਰੀ ਖੁਦ ਦੱਸ ਚੁੱਕੇ ਨੇ ਕਿ ਅਸੀਂ ਕਾਰਨ ਦੱਸੋ ਨੋਟ ਜਾਰੀ ਕਰਤਾ, ਉਹਦੀ ਇਨਕੁਆਇਰੀ ਚੱਲ ਰਹੀ ਹੈ, ਉਹਦੀ ਪੜਤਾਲ ਚੱਲ ਰਹੀ ਆ। ਤੇ ਉਹ ਪੜਤਾਲ ਦੇ ਵਿੱਚ ਜਿਹੜੀ ਮੁੱਢਲੀ ਰਿਪੋਰਟ ਆ ਰਹੀ ਆ ਉਹਦੇ ਵਿੱਚ ਇਹ ਆ ਰਿਹਾ ਕਿ ਮੰਤਰੀ ਬਣਨ ਤੋਂ ਪਹਿਲਾਂ ਦਾ ਕਲਿੱਪ ਆ ਜੀ। ਹੁਣ ਮੰਤਰੀ ਬਣਨ ਤੋਂ ਪਹਿਲਾਂ ਦਾ ਕਲਿੱਪ ਆ। ਸਵਾਲ ਇਹ ਥੋੜਾ ਕਿ ਬੰਦਾ ਪਹਿਲਾਂ ਭ੍ਰਿਸ਼ਟਾਚਾਰੀ ਸੀਗਾ, ਜਿਹਨੂੰ ਮੰਤਰੀ ਬਣਨ ਤੋਂ ਆ ਭ੍ਰਿਸ਼ਟਾਚਾਰੀ ਨਹੀਂ ਹੈਗਾ ਤਾਂ ਇਸ ਲਈ ਉਹ ਬੇਦਾਗ ਹੋ ਗਿਆ। ਜੇ ਪਹਿਲਾਂ ਦੀ ਗੜਬੜ ਆ ਤਾਂ ਗੜਬੜ ਹੈ ਨਾ। ਜੀ ਜੀ, ਕਲਿੱਪ ਤਾਂ ਉਹਦਾ ਹੀ ਆ। ਹਾਂ, ਬੰਦਾ ਤਾਂ ਉਹੀ, ਆਵਾਜ਼ ਉਹਦੀ ਹੋਆ ਕਹਿੰਦੇ। ਹਾਂਜੀ, ਪਤਾ ਹੀ ਲੱਗ ਰਿਹਾ ਕਿ ਆਵਾਜ਼ ਉਸੇ ਦੀ ਆ, ਪਰ ਇਹ ਮੰਤਰੀ ਬਣਨ ਤੋਂ ਪਹਿਲਾਂ ਦੀ ਆ। ਔਰ ਉਹਦੇ ਵਿੱਚ ਕਿੰਨਾ ਕੁ ਪਹਿਲੂ ਆ, ਉਹ ਸਾਰੇ ਪਹਿਲੂ ਨੂੰ ਘੋਖਿਆ ਜਾ ਰਿਹਾ। ਔਰ ਇਸ ਤੋਂ ਵੀ ਅੱਗੇ ਦੀ ਗੱਲ ਇਹ ਹੈ ਕਿ ਮੋਹਲਤ ਇਸ ਲਈ ਮਿਲੀ ਲੱਗਦੀ ਆ ਕਿ ਅਜੇ ਹਿਮਾਚਲ ਦੀਆਂ ਔਰ ਗੁਜਰਾਤ ਦੀਆਂ ਚੋਣਾਂ ਦਾ ਐਲਾਨ ਨਹੀਂ ਹੋਇਆ।
ਆਪਾਂ ਪਹਿਲਾਂ ਵੀ 2 ਦਿਨ ਪਹਿਲਾਂ ਗੱਲ ਕਰ ਰਹੇ ਸੀ ਕਿ ਇਸ ਨੂੰ ਉਹਨਾਂ ਚੋਣਾਂ 'ਚ ਵੇਚਣ ਲਈ ਹਥਿਆਰ ਬਣਾਇਆ ਜਾ ਸਕਦਾ ਹੈ। ਜੀ ਔਰ ਇਸ ਲਈ ਮੈਨੂੰ ਪਤਾ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਸਕ੍ਰਿਪਟ ਤਿਆਰ ਕੀਤੀ ਆ ਉਹ ਇਹ ਤਿਆਰ ਕੀਤੀ ਆ ਕਿ ਜਦੋਂ ਚੋਣ ਜਾਬਤਾ ਲੱਗ ਜਾਵੇ, ਜਦੋਂ ਹਿਮਾਚਲ ਔਰ ਗੁਜਰਾਤ ਦੀਆਂ ਚੋਣਾਂ ਦਾ ਐਲਾਨ ਹੋ ਜਾਵੇ, ਮਤਲਬ ਅਕਤੂਬਰ ਦੇ ਤੀਜੇ ਜਾਂ ਚੌਥੇ ਹਫ਼ਤੇ ਜਾ ਕੇ ਦੂਜੇ ਤੀਜੇ ਹਫ਼ਤੇ ਤੱਕ ਚੋਣਾਂ ਦਾ ਐਲਾਨ ਹੋਣ ਦੀ ਸੰਭਾਵਨਾ ਹੈ, ਔਰ ਤੀਜੇ ਜਾਂ ਚੌਥੇ ਹਫ਼ਤੇ ਵਿੱਚ ਫਿਰ ਸਰਾਰੀ ਦੀ ਛੁੱਟੀ ਹੋਣ ਦੀ ਸੰਭਾਵਨਾ ਹੈ। ਉਨੀ ਦੇਰ ਲਈ ਫਿਲਹਾਲ ਮੌਲਤ ਮਿਲੀ ਆ, ਕੁਰਸੀ ਜੀ ਜਾਣ ਦੀ ਪੂਰੀ ਸੰਭਾਵਨਾ ਹੈ। ਉਸ ਦੌਰਾਨ ਕੋਈ ਹਾਈ ਕਮਾਂਡ ਦਾ ਲੀਡਰ ਪਟ ਲਿਆ ਜਾਵੇ, ਕੋਈ ਮਨਾ ਲਿਆ ਜਾਵੇ, ਕੋਈ ਸੈਟਿੰਗ ਹੋ ਜਾਵੇ ਅੰਦਰ, ਕੋਈ ਮਾਫੀਨਾਮਾ ਹੋ ਜਾਵੇ, ਹਾਂਜੀ ਉਹ ਕੋਈ ਇਹ ਮਤਲਬ ਕਿ ਉਵੇਂ ਉਹਦੇ ਮੰਗ ਕਰਕੇ ਸਾਹਮਣੇ ਕਿ ਲਿਖਤ ਪੜਤ ਮਾਫੀ ਮੰਗ ਕੇ ਸਾਹਮਣੇ ਆ ਜਾਣ ਕਿ ਠੀਕ ਹੈ ਜੀ ਅਸ਼ੋਕ ਗਹਿਲੋਤ ਕਿਹਾ ਲੋ ਜੀ ਮਾਫੀਨਾਮਾ ਮੇਰਾ, ਸੋ ਉਹੀ ਜੇ ਕੋਈ ਕੰਮ ਹੋ ਜਾਵੇ ਤਾਂ ਪਤਾ ਨਹੀਂ। ਪਰ ਫਿਲਹਾਲ ਪਤਾ ਇਹ ਲੱਗ ਰਿਹਾ ਕਿ ਸਰਾਰੀ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਕਾਰਵਾਈ ਕਰਨ ਦੀ ਵਿਉਂਤ ਘੜ ਲਈ ਆ, ਤਿਆਰੀ ਕਰ ਲਈ ਆ, ਪਰ ਉਹਨੂੰ ਇੱਕ ਇਸ ਮੌਕੇ ਰੋਕਿਆ ਕਿ ਇਹਦਾ ਕ੍ਰੈਡਿਟ ਕਿਤੇ ਕਾਂਗਰਸ ਜਾਂ ਵਿਰੋਧੀ ਧਿਰਾਂ ਨਾਲ ਲੈ ਜਾਣ। ਦੂਆ ਇਸ ਮੌਕੇ ਰੋਕਿਆ ਕਿ ਚੋਣਾਂ ਦੇ ਨੇੜੇ ਜਾ ਕੇ ਕਰਾਂਗੇ, ਚੋਣ ਐਲਾਨ ਤੋਂ ਬਾਅਦ, ਤਾਂ ਕਿ ਗੁਜਰਾਤ ਤੇ ਹਿਮਾਚਲ ਦੱਸ ਸਕੀਏ ਕਿ ਸਾਨੂੰ ਭ੍ਰਿਸ਼ਟਾਚਾਰ ਮਨਜ਼ੂਰ ਨਹੀਂ, ਜਾਂਚ ਕਰਾਉਂਦੇ ਆ, ਫਿਰ ਕਾਰਵਾਈ ਕਰਦੇ ਆ। ਕਾਂਗਰਸੀ ਕਲੀਨ ਚਿੱਟਾਂ ਦਿੰਦੇ ਹੁੰਦੇ ਸੀ, ਚਾਹੇ ਉਹ ਮਤਲਬ ਕਿ ਖੱਡਾਂ ਵਾਲਾ ਮਾਮਲਾ ਹੋਵੇ ਤੇ ਚਾਹੇ ਉਹ ਜੰਗਲਾਤ ਮੰਤਰੀ ਵਾਲਾ ਮਾਮਲਾ ਹੋਵੇ, ਦੇਖੋ ਅਸੀਂ ਕਾਰਵਾਈ ਕਰਦੇ ਹਾਂ। ਸੋ ਇਸ ਲਈ ਇਹ ਕਾਰਵਾਈ ਅਕਤੂਬਰ ਦੇ ਦੂਜੇ ਤੀਜੇ ਹਫ਼ਤੇ ਹੋ ਸਕਦੀ ਹੈ। ਉਨੀ ਦੇਰ ਲਈ ਫਿਲਹਾਲ ਸਰਾਰੀ ਨੂੰ ਮੌਲਤ ਮਿਲੀ ਹੈ। ਜੀ ਸਰਾਰੀ ਨੂੰ ਤਾਂ ਮੌਲਤ ਮਿਲੀ ਹੈ, ਪਰ ਸ਼ਰਮਾ ਜੀ ਗੱਲ ਇਹ ਹੈ ਵੀ ਇੱਥੇ ਤਾਂ ਉਹ ਵੀ ਕੈਬਨਿਟ ਮੀਟਿੰਗਾਂ 'ਚ ਜਾਂ ਵੈਸੀ ਮੀਟਿੰਗਾਂ 'ਚ ਬੈਠ ਰਹੇ ਆ ਜਿਨ੍ਹਾਂ ਨੂੰ ਖੁਦ ਮਾਨ ਸਾਹਿਬ ਨੇ ਘਰੇ ਤੋਰਿਆ ਸੀ। ਬਿਲਕੁਲ, ਵਿਜੇ ਸਿੰਗਲਾ ਜੀ ਦੇ ਸਾਰੇ ਕੰਮ ਫੁੱਲ ਬਟੇ ਫੁੱਲ ਹੋ ਰਹੇ ਆ, ਉਹ ਤਾਂ ਦਿੱਲੀ ਤੱਕ ਵਾਲੀਆਂ ਮੀਟਿੰਗਾਂ 'ਚ ਜਾਂਦੇ ਆ, ਸੋ ਇਹ ਸਰਾਰੀ ਸਾਹਿਬ ਵੀ ਲੱਗਦਾ ਵੀ ਇੱਕ ਵਾਰੀ ਝਟਕਾ ਦਿੱਤੇ ਜਾਣਗੇ, ਜਦੋਂ ਇਲੈਕਸ਼ਨ ਲੰਘ ਗਿਆ ਫਿਰ ਨੇੜੇ ਕਰ ਲਏ ਜਾਣਗੇ। ਬਿਲਕੁਲ। ਖੈਰ ਇੱਥੋਂ ਇਹ ਸਾਬਿਤ ਹੁੰਦਾ ਕਿ ਭ੍ਰਿਸ਼ਟਾਚਾਰ ਦਾ ਰੌਲਾ ਪਾਉਣਾ ਬਹੁਤ ਸੌਖਾ ਹੈ, ਪਰ ਇਮਾਨਦਾਰੀ ਤੇ ਖੜ ਕੇ ਜਿਹੜਾ ਉਹ ਕੰਮ ਕਰਨਾ ਬਹੁਤ ਔਖਾ ਜੀ। ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀ। ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਆਪਣੇ ਨਾਲ ਦੀਪਕ ਸ਼ਰਮਾ ਚਨਾਰਥਲ ਜੀ, ਪੰਜਾਬ ਤੋਂ ਪੱਤਰਕਾਰ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਤੇ ਚਰਚਾ ਕੀਤੀ ਹੈ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।